ਹੈਲਨ ਕੈਲਰ ਵੱਡੀਆਂ ਹਿੰਮਤਾਂ ਵਾਲੀ। ਲਿਖਾਰੀ ਗੇਰ ਥੌਮਸਨ ਤੇ ਤਰਜਮਾਕਾਰ ਡਾਕਟਰ ਕਰਾਮਤ ਮੁਗਲ। ਹੈਲਨ ਕੈਲਰ ਦਾ ਜਨਮ 138 ਵਰ੍ਹੇ ਪਹਿਲਾਂ ਹੋਇਆ। ਹੈਲਨ ਨੇ ਬੋਲਣਾ, ਪੜ੍ਹਨਾ ਤੇ ਫਿਰ ਲਿਖਣਾ ਸਿੱਖਿਆ। ਇਹ ਸ਼ਾਇਦ ਬਹੁਤ ਵੱਡੀ ਗੱਲ ਨਹੀਂ ਲੱਗਦੀ, ਪਰ ਹੈਲਨ ਕੈਲਰ ਵਾਸਤੇ ਬਹੁਤ ਵੱਡੀ ਗੱਲ ਸੀ, ਕਿਉਂਕਿ ਉਹ ਗੂੰਗੀ ਤੇ ਬਹਿਰੀ ਦੇ ਹੋਣ ਦੇ ਨਾਲ ਨਾਲ ਨਬੀਨਾ ਵੀ ਸੀ। ਸੋਚੋ, ਤੁਹਾਡੇ ਕੰਨਾਂ ਵਿੱਚ ਰੂਹ ਭਰੀ ਹੋਵੇ, ਤੁਸੀਂ ਕੁਝ ਸੁਣ ਨਾ ਸਕੋ, ਭਾਵੇਂ ਕੋਈ ਚੀਕਦਾ ਰਵੇ, ਤੁਹਾਡੀਆਂ ਅੱਖਾਂ ਉੱਤੇ ਪੱਟੀ ਬਣੀ ਹੋਵੇ, ਤੁਸੀਂ ਕੁਝ ਵੇਖ ਨਾ ਸਕੋ। ਇਹ ਹਨੇਰੀਆਂ ਭਰੀਆਂ, ਕਾਲੀਆਂ ਤੇ ਚੁੱਪ ਰਹਿਣ ਵਾਲੀ ਦੁਨੀਆ ਵਾਲੀ ਹੈਲਨ ਕੈਲਰ ਦੀ ਦੁਨੀਆ ਸੀ। ਜਦੋਂ ਹੈਲਨ ਕੈਲਰ ਥੋੜਾ ਕੁ ਵੱਡੀ ਹੋਈ, ਉਸ ਵੇਲੇ ਤੀਕਰ ਕੁਝ ਬੋਲੀਆਂ ਤੇ ਬੋਲਣਾ ਕਿਵੇਂ ਬੋਲਣਾ ਸੀ ਸਿੱਖ ਲਿਆ। ਉਸ ਵੇਲੇ ਗੂੰਗਿਆਂ ਤੇ ਬਹਿਰਿਆਂ ਤੇ ਨਬੀਨਾ ਵਾਸਤੇ ਬਹੁਤ ਘੱਟ ਸਕੂਲ ਸਨ। ਅੱਖਾਂ ਤੋਂ ਵਾਂਝੇ ਲੋਕ, ਕੁਝ ਲੋਕ ਹੀ ਪੜ੍ਹਨਾ ਲਿਖਣਾ ਸਿੱਖ ਸਕਦੇ ਸਨ। ਹੈਲਨ ਕੈਲਰ ਨੇ ਨਾ ਸਿਰਫ ਇਹ ਦੋਵੇਂ ਕੰਮ ਲਿਖਣਾ ਤੇ ਪੜ੍ਹਨਾ ਸਿੱਖੇ, ਸਗੋਂ ਇਸ ਤੋਂ ਵੱਧ ਹੋਰ ਵੀ ਬਹੁਤ ਕੁਝ ਕੀਤਾ। ਬਹੁਤ ਵੱਧ ਵਿਕਣ ਵਾਲੀਆਂ ਕਈ ਕਿਤਾਬਾਂ ਉਹਨਾਂ ਨੇ ਲਿਖੀਆਂ। ਉਹਨਾਂ ਨੇ ਵਿਖਾਇਆ ਕਿ ਮਜ਼ਦੂਰੀ ਉਹਨਾਂ ਨੂੰ ਪਿੱਛੇ ਨਹੀਂ ਰੱਖ ਸਕਦੀ। ਇਸ ਤੋਂ ਇਲਾਵਾ ਉਹਨਾਂ ਨੇ ਉਹਨਾਂ ਲੋਕਾਂ ਨੂੰ ਉਮੀਦ ਦਿੱਤੀ ਜੋ ਉਹਨਾਂ ਦੇ ਵਾਂਗ ਹੀ ਸੁਣ ਤੇ ਵੇਖ ਨਹੀਂ ਸਨ ਸਕਦੇ। ਹੈਲਨ ਕੈਲਰ 27 ਜੂਨ 1880 ਨੂੰ ਤਸਕੋਪੀਆ, ਐਲਬਾਮਾ ਵਿੱਚ ਪੈਦਾ ਹੋਈ। ਆਰਥਰ ਕੈਲਰ ਉਹਨਾਂ ਦੇ ਵਾਲਿਦ ਸਨ, ਜਿਨ੍ਹਾਂ ਨੇ ਜਨੂਬ ਵੱਲ ਹੋਈ ਸਿਵਲ ਵਾਰ ਵਿੱਚ ਭਾਗ ਲਿਆ। ਲੜਾਈ ਤੋਂ ਬਾਅਦ ਉਹ ਵਾਈ ਬੀਜੀ ਵਾਸਤੇ ਆਪਣੇ ਪਿੰਡ ਚਲੇ ਗਏ। ਆਪਣੀ ਪਹਿਲੀ ਬੀਵੀ ਦੇ ਮਰਨ ਮਗਰੋਂ ਉਹਨਾਂ ਨੇ ਕੈਟ ਐਡਮ ਨਾਲ ਵਿਆਹ ਕਰ ਲਿਆ। ਪਹਿਲੀ ਬੀਵੀ ਤੋਂ 2 ਪੁੱਤਰ ਸਨ। ਨਵੀਂ ਬੀਵੀ ਆਰਥਰ ਕੈਲਰ ਨੂੰ ਕਪਤਾਨ ਕਹਿੰਦੀ। ਵਾਈ ਬੀਜੀ ਦੇ ਨਾਲ ਨਾਲ ਉਹ ਇੱਕ ਮਕਾਮੀ ਅਖਬਾਰ ਦੇ ਐਡੀਟਰ ਵਜੋਂ ਵੀ ਕੰਮ ਕਰਦੇ ਖਾਮੋਸ਼ ਰਹਿਣ ਵਾਲੇ ਸੰਜੀਦਾ ਇਨਸਾਨ ਸਨ। ਪਰਿਵਾਰ ਵਿੱਚ ਪਹਿਲੀ ਕੁੜੀ ਹੈਲਨ ਦੇ ਜੰਮਣ ਨਾਲ ਘਰ ਜਿਉਂ ਰੁਸ਼ਨਾਇਆ ਗਿਆ। ਉਹ ਹੱਸਦੀ ਤੇ ਹੁਟਨ ਕਰਦੀ ਰਹਿੰਦੀ। ਹੈਲਨ ਆਪਣੀ ਮਾਂ ਦੀ ਅੱਖ ਦਾ ਤਾਰਾ ਬਣ ਗਈ। ਉਹਦਾ ਪਿਓ ਉਸ ਦੀ ਤਾਰੀਫ ਕਰਦਾ ਤੇ ਉਸ ਨੂੰ ਪਸੰਦ ਕਰਦਾ। ਹੈਲਨ ਆਪਣੀ ਮੁੱਢਲੀ ਹਯਾਤੀ ਬਾਰੇ ਲਿਖਦੀ ਕਹਿੰਦੀ ਏ, ਮੇਰੀ ਜ਼ਿੰਦਗੀ ਦਾ ਮੁੱਢ ਬਹੁਤ ਹੀ ਸਾਦਾ ਸੀ, ਕਿਸੇ ਸਧਾਰਨ ਬਾਲ ਦੇ ਜੀਵਨ ਵਾਂਗ। ਮੈਂ ਆਈ, ਮੈਂ ਵੇਖਿਆ, ਜਿੱਤ ਲਿਆ, ਜਿਵੇਂ ਖਾਨਦਾਨ ਵਿੱਚ ਪਹਿਲਾ ਬਾਲ ਕਰਦਾ ਹੈ। ਹੈਲਨ ਜ਼ਹੀਨ ਸੀ। ਉਸਨੇ ਬੜੀ ਜਲਦੀ ਬੋਲਣਾ ਸ਼ੁਰੂ ਕਰ ਦਿੱਤਾ। ਉਸ ਦੇ ਪਹਿਲੇ ਬੋਲੇ ਗਏ ਅੱਖਰ ਇਹ ਸਨ, ਤੀਆ, ਤੀਆ, ਤੀਆ ਤੇ ਵੋ, ਜੋ ਉਸਨੇ ਪਾਣੀ ਵਾਸਤੇ ਬੋਲੇ ਸਨ। ਜੇ ਉਹਨੂੰ ਸ਼ੈਵਾਂ ਵਾਸਤੇ ਲਫ਼ਜ਼ ਨਹੀਂ ਸਨ ਆਉਂਦੇ, ਤਾਂ ਉਹ ਇਸ਼ਾਰਿਆਂ ਨਾਲ ਉਹਨਾਂ ਸ਼ੈਵਾਂ ਦੀ ਨਿਸ਼ਾਨਦੇਹੀ ਕਰ ਦਿੰਦੀ ਜੋ ਉਸ ਨੂੰ ਚਾਹੀਦੇ ਹੁੰਦੇ ਸਨ। ਬੜੀ ਜਲਦੀ ਉਸਨੇ ਤੁਰਨਾ ਸਿੱਖ ਲਿਆ। ਫਿਰ ਕੁਝ ਦੇਰ ਬਾਅਦ ਬੜੀ ਜਲਦੀ ਹੈਲਨ ਪੂਰੇ ਘਰ ਵਿੱਚ ਦੌੜਾਂ ਲਾ ਰਹੀ ਹੁੰਦੀ। 2 ਸਾਲ ਦੇ ਲਗਭਗ ਜਦੋਂ ਹੋਈ, ਉਹ ਬਿਮਾਰ ਰਹਿਣ ਲੱਗੀ। ਉਸ ਨੂੰ ਬਹੁਤ ਤੇਜ਼ ਬੁਖਾਰ ਹੋਇਆ। ਉਸ ਵੇਲੇ ਬਿਮਾਰੀ ਦੇ ਇਲਾਜ ਵਾਸਤੇ ਬਹੁਤ ਘੱਟ ਦਵਾਈਆਂ ਸਨ। ਡਾਕਟਰਾਂ ਨੇ ਸੋਚਿਆ ਕਿ ਹੈਲਨ ਮਰ ਜਾਵੇਗੀ। ਫਿਰ ਅਚਾਨਕ ਬੁਖਾਰ ਟੁੱਟ ਗਿਆ। ਹੈਲਨ ਸਕੂਨ ਦੀ ਨੀਂਦਰ ਸੁੱਤੀ। ਉਸ ਦਾ ਪਰਿਵਾਰ ਇੱਕ ਵਾਰ ਫਿਰ ਖੁਸ਼ ਹੋ ਗਿਆ। ਉਹਨਾਂ ਦੀ ਸੋਨੇ ਰੰਗੀ ਧੀ ਫਿਰ ਠੀਕ ਤੇ ਚੰਗੀ ਭਲੀ ਹੋ ਗਈ। ਪਰ ਹੈਲਨ ਠੀਕ ਨਹੀਂ ਹੋਈ। ਜਦੋਂ ਹੈਲਨ ਦੀ ਮਾਂ ਉਸ ਨੂੰ ਨਵਾ ਰਹੀ ਸੀ, ਉਸ ਨੇ ਹੈਲਨ ਦੇ ਮੂੰਹ ਅੱਗੇ ਆਪਣਾ ਹੱਥ ਹਿਲਾਇਆ। ਉਸ ਅੱਖ ਨਹੀਂ ਝਪਕੀ। ਉਹਦੀਆਂ ਅੱਖੀਆਂ ਸਿੱਧੀਆਂ ਘੂਰ ਰਹੀਆਂ ਸਨ। ਕੈਟ ਨੇ ਦੁਬਾਰਾ ਯਤਨ ਕੀਤਾ। ਉਹਨੇ ਚਾਹਿਆ ਜੋ ਉਸਨੇ ਮਹਿਸੂਸ ਕੀਤਾ ਏ ਉਹ ਗਲਤ ਹੀ ਹੋਵੇ, ਪਰ ਉਹ ਗਲਤ ਨਹੀਂ ਸੀ। ਹੈਲਨ ਨਾਬੀਨਾ ਹੋ ਚੁੱਕੀ ਸੀ ਤੇ ਇਹ ਸਭ ਕੁਝ ਠੀਕ ਨਹੀਂ ਸੀ। ਹਰ ਸ਼ਾਮ ਘੰਟੀ ਵੱਜਦੀ ਤਾਂ ਜੋ ਖਾਨਦਾਨ ਦੇ ਖਾਣੇ ਤੇ ਬੁਲਾਇਆ ਜਾਏ। ਹਰ ਕੋਈ ਆਵਾਜ਼ ਸੁਣਦਾ। ਇਹ ਚਨਕਾਰ ਦੇ ਸ਼ੋਰ ਵਾਂਗ ਸੀ। ਉਹ ਜੋ ਵੀ ਕੁਝ ਕਰ ਰਹੇ ਹੁੰਦੇ, ਉਹ ਛੱਡ ਦਿੰਦੇ ਤੇ ਖਾਣੇ ਤੇ ਆ ਜਾਂਦੇ। ਪਰ ਕੈਟ ਨੇ ਵੇਖਿਆ ਕਿ ਹੈਲਨ ਇਸ ਚਨਕਾਰ ਦੀ ਆਵਾਜ਼ ਤੇ ਕੋਈ ਰੱਦੇ ਅਮਲ ਨਹੀਂ ਕਰਦੀ। ਕੈਟ ਨੇ ਕਪਤਾਨ ਤੇ ਉਹਦੀ ਭੈਣ ਐਵੀਲੀਨ ਨੂੰ ਦੱਸਿਆ, ਜੋ ਉਹਨਾਂ ਨਾਲ ਹੀ ਰਹਿੰਦੀ। ਉਹਨਾਂ ਨੇ ਹੈਲਨ ਨੂੰ ਉੱਚੀ ਸਾਰੀ ਪੁਕਾਰਿਆ। ਫਿਰ ਉਹ ਨਰਮੀ ਨਾਲ ਬੋਲੇ। ਉਹਨਾਂ ਨੇ ਹੈਲਨ ਦੇ ਕੰਨਾਂ ਕੋਲ ਜਾ ਕੇ ਤਾਲੀ ਵਜਾਈ। ਹੈਲਨ ਨੇ ਕੁਝ ਵੀ ਮਹਿਸੂਸ ਨਾ ਕੀਤਾ। ਉਸ ਨੂੰ ਕੁਝ ਸੁਣਾਈ ਨਾ ਦਿੱਤਾ। ਮਿਸਿਸ ਕੈਲਰ ਦਾ ਡਰ ਸੱਚ ਸਾਬਤ ਹੋਇਆ। ਉਹਦੀ ਧੀ ਗੂੰਗੀ, ਬਹਿਰੀ ਤੇ ਨਾਬੀਨਾ ਹੋ ਚੁੱਕੀ ਸੀ। ਉਹ ਨਾ ਸੁਣ ਸਕਦੀ ਸੀ, ਨਾ ਬੋਲ ਸਕਦੀ ਸੀ ਤੇ ਨਾ ਹੀ ਵੇਖ ਸਕਦੀ ਸੀ। ਉਸ ਦੇ ਮਾਪੇ ਉਸ ਨੂੰ ਡਾਕਟਰ ਕੋਲ ਲੈ ਪੜੇ।
ਡਾਕਟਰ ਨੇ ਉਸ ਦਾ ਮੁਆਇਨਾ ਕੀਤਾ, ਪਰ ਉਹ ਵੀ ਬੇਵੱਸ ਵਿਖਾਈ ਦਿੱਤਾ। ਕਿਵੇਂ? ਮਿਸਿਸ ਕੈਲਰ ਹੈਰਾਨ ਰਹਿ ਗਈ ਕਿ ਉਹਦੀ ਹੁਸ਼ਿਆਰ ਤੇ ਸੋਹਣੀ ਬਾਲੜੀ ਨੂੰ ਖਾਮੋਸ਼ ਤੇ ਹਨੇਰੀ ਦੁਨੀਆ ਵਿੱਚ ਰਹਿਣਾ ਪਵੇਗਾ। ਹੈਲਨ ਦੀ ਦੁਨੀਆ ਵਿੱਚ ਕੋਈ ਦਿਨ ਤੇ ਰਾਤਾਂ ਨਹੀਂ ਸਨ। ਉਹ ਹਰ ਸੁਬਹ ਸਵੇਰੇ ਚੜ੍ਹਦਾ ਸੂਰਜ ਨਹੀਂ ਸੀ ਵੇਖ ਸਕਦੀ, ਜਾਂ ਫਿਰ ਰਾਤ ਨੂੰ ਚੰਨ ਦੀ ਚਾਨਣੀ ਵਰਗੀ ਕੋਈ ਸ਼ੈ ਨਹੀਂ ਸੀ ਵੇਖ ਸਕਦੀ। ਉਹ ਪਖੇਰਵਾਂ ਦੇ ਗੀਤ ਤੇ ਝਿੰਗਰ ਦੀ ਆਵਾਜ਼ ਤਿੱਕਰ ਵੀ ਨਹੀਂ ਸੀ ਸੁਣ ਸਕਦੀ। ਉਹ ਖਾਮੋਸ਼ ਹਨੇਰੇ ਦੇ ਜੀਵਨ ਲੱਗ ਗਈ। ਆਪਣੇ ਬਾਰੇ ਸੋਚੋ, ਜੇ ਤੁਸੀਂ ਵੇਖ ਸੁਣ ਤੇ ਬੋਲ ਨਾ ਸਕੋ, ਤੁਸੀਂ ਲੋਕਾਂ ਨੂੰ ਕਿਵੇਂ ਆਪਣੀ ਗੱਲ ਸਮਝਾਉਂਦੇ, ਕਿਵੇਂ ਗੱਲ ਕਰਦੇ? ਹੈਲਨ ਤੇਜ਼ ਹੁਸ਼ਿਆਰ ਸੀ। ਉਹ ਹਰ ਥਾਂ ਆਪਣੀ ਮਾਂ ਦੇ ਪਿੱਛੇ ਪਿੱਛੇ ਰਹਿੰਦੀ। ਉਹ ਆਪਣੀ ਮਾਂ ਦੀ ਸਕਰਟ ਨਾਲ ਚਿੰਬੜੀ ਰਹਿੰਦੀ। ਹੈਲਨ ਨੂੰ ਵੱਖ-ਵੱਖ ਖੁਸ਼ਬੂਆਂ ਆਉਂਦੀਆਂ। ਉਸ ਨੂੰ ਆਪਣੇ ਆਲ ਦੁਆਲੇ ਫਿਰਦਿਆਂ ਲੋਕਾਂ ਤੇ ਸ਼ੈਵਾਂ ਦੀ ਹਰਕਤ ਹਿਲਜੁਲ ਮਹਿਸੂਸ ਹੁੰਦੀ। ਵੇਲੇ ਦੇ ਨਾਲ ਨਾਲ ਉਸ ਨੇ ਆਪਣੀ ਗੱਲ ਦੂਜਿਆਂ ਤੀਕਰ ਅਪਣਾਉਣ ਦਾ ਵੱਲ ਲੱਭਣਾ ਸ਼ੁਰੂ ਕਰ ਦਿੱਤਾ। ਉਸ ਨੇ ਇਸ਼ਾਰੇ ਬਣਾਏ ਤਾਂ ਜੋ ਲੋਕਾਂ ਤੀਕਰ ਆਪਣੀ ਗੱਲ ਅਪਣਾ ਸਕੇ। ਜਦੋਂ ਹੈਲਨ ਨਿੱਕੀ ਸੀ, ਉਸ ਵੇਲੇ ਡੋਰੇ ਤੇ ਨਬੀਨਾ ਬਾਲਾਂ ਵਾਸਤੇ ਬਹੁਤ ਜ਼ਿਆਦਾ ਸਕੂਲ ਨਹੀਂ ਸਨ। ਐਲਬਾਮਾ ਵਿੱਚ ਤਾਂ ਕੁਝ ਵੀ ਨਹੀਂ ਸੀ ਜਿੱਥੇ ਹੈਲਨ ਰਹਿੰਦੀ ਸੀ। ਸਕੂਲਾਂ ਵਿੱਚ ਡੋਰਿਆਂ ਨੂੰ ਹੱਥ ਨਾਲ ਇਸ਼ਾਰੇ ਕਰਨਾ ਸਿਖਾਇਆ ਜਾਂਦਾ। ਇਹ ਇਸ਼ਾਰੇ ਅੱਖਰਾਂ ਵਾਸਤੇ ਹੁੰਦੇ ਸਨ। ਵਕਤ ਗੁਜ਼ਰਿਆ, ਉਹ 5 ਵਰ੍ਹਿਆਂ ਦੀ ਹੋ ਗਈ। ਹੈਲਨ ਨੇ ਆਪਣੇ ਤੋਂ 50 ਇਸ਼ਾਰੇ ਬਣਾ ਲਏ। ਉਹ ਆਪਣੀ ਮਾਂ ਜਾਂ ਪਿਓ ਨੂੰ ਆਪਣੇ ਵੱਲ ਖਿੱਚਦੀ, ਜਿਸ ਦਾ ਮਤਲਬ ਸੀ ਮੇਰੇ ਕੋਲ ਆਓ। ਉਹ ਉਹਨਾਂ ਨੂੰ ਪਰਾਂ ਧਕੇਲ ਦਿੰਦੀ ਜਦੋਂ ਉਹਨਾਂ ਨੂੰ ਦੂਰ ਕਰਨਾ ਚਾਹੁੰਦੀ ਹੋਵੇ। ਰੋਟੀ ਬ੍ਰੈਡ ਵਾਸਤੇ ਉਹ ਸਲਾਈਸ ਕੱਟਣ ਤੇ ਉਸ ਉੱਪਰ ਮੱਖਣ ਲਾਉਣ ਵਾਂਗ ਕਰਦੀ। ਨਿੱਕਾ ਕਹਿਣ ਵਾਸਤੇ ਉਹ ਆਪਣੇ ਹੱਥਾਂ ਉੱਤੇ ਚੂੰਡੀ ਵੱਢਦੀ। ਹੈਲਨ ਆਪਣੀਆਂ ਉਂਗਲੀਆਂ ਹਿਲਾਉਂਦੀ ਤੇ ਉਸ ਨੂੰ ਜੋੜਦੀ, ਜਿਸ ਦਾ ਮਤਲਬ ਇਹ ਹੁੰਦਾ ਵੱਡਾ। ਹੈਲਨ ਆਪਣੀ ਘਰ ਵਾਲਿਆਂ ਵਾਸਤੇ ਹਰ ਇੱਕ ਲਈ ਵੱਖਰਾ ਇਸ਼ਾਰਾ ਰੱਖਦੀ। ਕਪਤਾਨ ਜਾਂ ਪਿਓ ਵਾਸਤੇ ਹੈਲਨ ਆਪਣੀਆਂ ਐਨਕਾਂ ਨੂੰ ਹੱਥ ਲਾਉਂਦੀ ਤੇ ਆਪਣੀ ਮਾਂ ਵਾਸਤੇ ਉਹ ਆਪਣੇ ਸਿਰ ਤੇ ਪਿੱਛੇ ਵਾਲਾਂ ਨੂੰ ਲਿਜਾ ਕੇ ਗੰਢ ਮਾਰਦੀ। ਖਾਨਦਾਨ ਨੇ ਹੈਲਨ ਨੂੰ ਜਾਣਨ ਦਾ ਯਤਨ ਕੀਤਾ, ਜੋ ਕਿ ਆਸਾਨ ਕੰਮ ਨਹੀਂ ਸੀ। ਉਹਦਾ ਮਿਜ਼ਾਜ ਖੌਫਨਾਕ ਹੋ ਰਿਹਾ ਸੀ। ਜਦੋਂ ਹੈਲਨ ਨੂੰ ਕੋਈ ਹੋਰ ਰਾਹ ਨਾ ਲੱਭਦਾ ਤਾਂ ਉਹ ਗੁੱਸਾ ਕਰਨਾ ਛੱਡ ਦਿੰਦੀ। ਹੈਲਨ ਨੂੰ ਪਤਾ ਸੀ ਕਿ ਲੋਕ ਹੋਂਠਾਂ ਨਾਲ ਗੱਲਾਂ ਕਰਦੇ ਨੇ। ਉਸ ਨੇ ਆਪਣੇ ਹੋਂਠਾਂ ਨੂੰ ਹਿਲਾਉਣ ਦਾ ਯਤਨ ਕੀਤਾ, ਪਰ ਕੋਈ ਆਵਾਜ਼ ਨਾ ਨਿਕਲੀ। ਇਹ ਸਮਝ ਨੇ ਹੈਲਨ ਨੂੰ ਪਾਗਲ ਕਰ ਦਿੱਤਾ। ਉਸ ਨੇ ਗੁੱਸੇ ਤੇ ਦਬਾਅ ਵਿੱਚ ਠੁੱਡੇ ਮਾਰੇ ਤੇ ਚੀਕੀ। ਉਹਦਾ ਗੁੱਸਾ ਉਦੋਂ ਮੁੱਕਿਆ ਜਦੋਂ ਉਹ ਬਹੁਤ ਜ਼ਿਆਦਾ ਥੱਕ ਗਈ, ਐਨੀ ਥੱਕ ਗਈ ਕਿ ਹੋਰ ਚੀਕ ਨਾ ਸਕੀ। ਹੈਲਨ ਦੇ ਮਾਪਿਆਂ ਨੂੰ ਕੁਝ ਸੁੱਝ ਨਹੀਂ ਸੀ ਰਿਹਾ ਕਿ ਉਹ ਸੂਰਤ ਹਾਲ ਕਿਵੇਂ ਕਾਬੂ ਵਿੱਚ ਲਿਆਵਣਗੇ। ਰਿਸ਼ਤੇਦਾਰਾਂ ਨੇ ਫੈਸਲਾ ਸੁਣਾਇਆ ਕਿ ਹੈਲਨ ਨੂੰ ਹੁਣ ਪਰਿਵਾਰ ਵਿੱਚ ਬਹੁਤ ਜ਼ਿਆਦਾ ਦੇਰ ਨਹੀਂ ਰਹਿਣਾ ਚਾਹੀਦਾ, ਉਸ ਨੂੰ ਸੁੱਟ ਦੇਣਾ ਚਾਹੀਦਾ, ਜਿਸ ਦਾ ਮਤਲਬ ਇਹ ਸੀ ਕਿ ਹੈਲਨ ਨੂੰ ਹਸਪਤਾਲ ਜਾਂ ਫਿਰ ਮਨਾਖਿਆ ਤੇ ਡੋਰਿਆਂ ਦੇ ਆਸ਼ਰਮ ਵਿੱਚ ਕੱਲ ਦੇਣਾ ਚਾਹੀਦਾ। 19ਵੀਂ ਸਦੀ ਵਿੱਚ ਮਜ਼ਦੂਰ ਲੋਕਾਂ ਨੂੰ ਐਵੇਂ ਹੀ ਬਾਹਰ ਕੱਲ ਦਿੱਤਾ ਜਾਂਦਾ ਸੀ। ਇੱਕ ਵਾਰ ਉਹਨਾਂ ਨੂੰ ਕੱਲ ਦਿੱਤਾ ਜਾਂਦਾ ਤੇ ਫਿਰ ਖਾਨਦਾਨ ਉਸ ਨੂੰ ਕਦੇ ਵੀ ਨਾ ਵੇਖਦਾ। ਪਰ ਮਿਸਿਸ ਕੈਲਰ ਆਪਣੀ ਧੀ ਨਾਲ ਕੁਝ ਵੀ ਇਹੋ ਜਿਹਾ ਨਹੀਂ ਸੀ ਕਰਨਾ ਚਾਹੁੰਦੀ। ਉਸ ਨੂੰ ਪਤਾ ਸੀ ਕਿ ਉਸ ਦੀ ਧੀ ਸਹੀਨ ਹੈ, ਪਰ ਕੌਣ ਕਿਵੇਂ ਉਸ ਨੂੰ ਸਿਖਾ ਸਕਦਾ। ਹੈਲਨ ਨੇ ਆਪਣੇ ਆਪ ਨੂੰ ਸਿਖਾਇਆ। ਭਾਵੇਂ ਉਹ ਆਪਣੀ ਕਾਲੀ ਹਨੇਰੀ ਦੁਨੀਆ ਵਿੱਚ ਵਸਦੀ ਸੀ, ਪਰ ਫਿਰ ਵੀ ਉਸ ਕੋਲ ਖੁਸ਼ੀ ਦਾ ਵੇਲਾ ਰਿਹਾ। ਉਸ ਨੂੰ ਘਰੋਂ ਬਾਹਰ ਜਾਣਾ, ਘੁੰਮਣਾ ਫਿਰਨਾ ਬਹੁਤ ਪਸੰਦ ਰਿਹਾ। ਘਰ ਦੇ ਆਲੇ ਦੁਆਲੇ ਉੱਗੇ ਸਾਰੇ ਰੁੱਖਾਂ ਨੂੰ ਛੂਹਣਾ ਹੈਲਨ ਨੂੰ ਬਹੁਤ ਮਨ ਭਾਉਣਾ ਲੱਗਦਾ। ਉਹ ਫੁੱਲਾਂ ਨੂੰ ਸੁੰਘਦੀ, ਜਲਦੀ ਵੱਖ-ਵੱਖ ਰੁੱਖਾਂ ਬਾਰੇ ਉਹਨਾਂ ਨੂੰ ਛੂਹ ਕੇ ਜਾਂ ਸੁੰਘ ਕੇ ਦੱਸ ਸਕਦੀ ਸੀ। ਐਵੇਂ ਉਹ ਇੱਕ ਕਿਸਮ ਦੀ ਜਾਣਕਾਰੀ ਲੈਂਦੀ ਰਹਿੰਦੀ। ਉਸ ਨੇ ਸਾਦਾ ਨਿੱਕੇ-ਨਿੱਕੇ ਕੰਮ ਕਰਨਾ ਸਿੱਖ ਲਿੱਤੇ। ਉਹ ਸਾਫ਼ ਕੱਪੜੇ ਤੈਅ ਕਰਦੀ। ਉਸ ਨੂੰ ਪਤਾ ਸੀ ਕਿ ਉਹਦੇ ਕੱਪੜੇ ਕਿਹੜੇ ਨੇ। ਉਸ ਨੇ ਇਹ ਜਾਣ ਲਿਆ ਕਿ ਜਦੋਂ ਉਸ ਦੀ ਮਾਂ ਕੋਟ ਪਾਉਂਦੀ ਹੈ ਤੇ ਉਹ ਬਾਹਰ ਜਾਣ ਲੱਗਦੀ ਹੈ। ਹੈਲਨ ਉਸ ਦੇ ਕੋਟ ਨੂੰ ਝਟਕਦੀ ਕਿ ਉਸ ਨੇ ਵੀ ਨਾਲ ਲੈ ਕੇ ਜਾਇਆ ਜਾਏ। ਪਰ ਹਰ ਰੋਜ਼ ਦੀਆਂ ਅਣਹੋਣੀਆਂ ਕੁਝ ਖਤਰਨਾਕ ਹਾਦਸਿਆਂ ਦਾ ਵੀ ਕਾਰਨ ਬਣ ਜਾਂਦੀਆਂ। ਇੱਕ ਵਾਰ ਹੈਲਨ ਦੀ ਐਪਰਨ ਤੇ ਪਾਣੀ ਡੁੱਲ ਗਿਆ। ਉਹ ਇਸ ਨੂੰ ਸੁਕਾਉਣਾ ਚਾਹੁੰਦੀ ਸੀ, ਇਸ ਲਈ ਉਸ ਨੇ ਐਪਰਨ ਨੂੰ ਅੰਗੀਠੀ ਕੋਲ ਰੱਖ ਲਿਆ। ਉਸ ਨੂੰ ਪਤਾ ਹੀ ਨਾ ਲੱਗਾ ਕਿ ਉਹ ਅੱਗ ਦੇ ਕਿੰਨਾ ਨੇੜੇ ਚਲੀ ਗਈ ਹੈ। ਉਹਦੇ ਐਪਰਨ ਨੇ ਅੱਗ ਫੜ ਲਈ। ਜਲਦੀ ਹੀ ਉਸ ਦੀ ਆਇਆ ਨੇ ਇੱਕ ਕੰਬਲ ਦੀ ਮਦਦ ਨਾਲ ਅੱਗ ਬੁਝਾਈ। ਇਸ ਅੱਗ ਨਾਲ ਉਸ ਦੀ ਉਂਗਲ ਤੇ ਵਾਲ ਥੋੜੇ ਜਿਹੇ ਸੜ ਗਏ, ਪਰ ਹੈਲਨ ਬਹੁਤ ਖੁਸ਼ਕਿਸਮਤ ਰਹੀ। ਜਿਵੇਂ ਜਿਵੇਂ ਉਹ ਵੱਡੀ ਹੁੰਦੀ, ਉਹ ਸ਼ਰਾਰਤੀ ਹੁੰਦੀ ਜਾ ਰਹੀ ਸੀ।
ਉਸ ਨੂੰ ਮਦਾਰੀ ਵਾਂਗ ਕਰਤੱਵ ਕਰਨਾ ਪਸੰਦ ਆ ਰਹੇ ਸਨ। ਇੱਕ ਦਿਨ ਹੈਲਨ ਨੂੰ ਕੁਝ ਚਾਬੀਆਂ ਲੱਗੀਆਂ। ਉਸ ਨੂੰ ਪਤਾ ਸੀ ਕਿ ਚਾਬੀਆਂ ਦਰਵਾਜ਼ਿਆਂ ਨੂੰ ਤਾਲਾ ਲਾਉਣ ਵਾਸਤੇ ਹੁੰਦੀਆਂ ਨੇ। ਉਸ ਦੀ ਮਾਂ ਕਿਚਨ ਨਾਲ ਬਣੇ ਕਮਰੇ ਵਿੱਚ ਸੀ, ਜਿਸ ਨੂੰ ਭੰਡਾਰਾ ਆਖਦੇ। ਉੱਥੇ ਮਸਰੂਫ ਸੀ ਤੇ ਹੈਲਨ ਬਾਹਰ ਖੇਡ ਰਹੀ। ਹੈਲਨ ਨੇ ਚਾਬੀਆਂ ਫੜੀਆਂ ਤੇ ਆਪਣੀ ਮਾਂ ਨੂੰ ਭੰਡਾਰਾ ਵਿੱਚ ਦਰਵਾਜ਼ੇ ਨੂੰ ਤਾਲਾ ਲਾ ਕੇ ਬੰਦ ਕਰ ਦਿੱਤਾ। ਉਹਦੀ ਮਾਂ ਨੇ ਦਰਵਾਜ਼ੇ ਨੂੰ ਖੜਕਾਇਆ ਤੇ ਉੱਚੀ ਸਾਰੀ ਆਖਿਆ ਕਿ ਉਹਨੂੰ ਬਾਹਰ ਕੱਢੋ। ਹੈਲਨ ਬਾਹਰ ਬਹਿ ਗਈ, ਜਿੱਥੇ ਉਹ ਆਪਣੀ ਮਾਂ ਦੇ ਦਰਵਾਜ਼ੇ ਖੜਕਾਉਣ ਵਾਲੀ ਥਰਥਰਾਹਟ ਨੂੰ ਮਹਿਸੂਸ ਕਰ ਸਕਦੀ ਸੀ। ਹੈਲਨ ਉੱਥੇ ਬਹਿ ਗਈ ਤੇ ਹੱਸਣ ਲੱਗੀ। ਮਿਸਿਸ ਕੈਲਰ 3 ਘੰਟਿਆਂ ਤੱਕ ਉਸ ਭੰਡਾਰੇ ਦੇ ਅੰਦਰ ਬੰਦ ਰਹੀ। ਹੈਲਨ ਤੇ ਇੱਕ ਨਿੱਕੀ ਨੌਕਰਾਨੀ, ਜਿਸ ਦਾ ਨਾਮ ਮਾਰਥਾ ਵਾਸ਼ਿੰਗਟਨ ਸੀ, ਉਹ ਅਕਸਰ ਇਕੱਠੇ ਹੀ ਖੇਡਿਆ ਕਰਦੇ ਸਨ। ਮਾਰਥਾ ਹੈਲਨ ਤੋਂ ਕੁਝ ਵਰੇ ਵੱਡੀ ਬਾਲੜੀ ਸੀ, ਪਰ ਹੈਲਨ ਦੋਵਾਂ ਵਿੱਚ ਰੋਹ ਪਾਉਣ ਵਾਲੀ ਪੋਤੀ ਸਾਬਤ ਹੋਈ। ਇੱਕ ਦਿਹਾੜੇ ਉਹ ਦੋਵੇਂ ਬਰਾਮਦੇ ਵਿੱਚ ਬੈਠੀਆਂ ਕਾਗਜ਼ਾਂ ਦੀਆਂ ਗੁੱਡੀਆਂ ਬਣਾ ਰਹੀਆਂ ਸਨ। ਹੈਲਨ ਜਲਦੀ ਇਸ ਤੋਂ ਅੱਕ ਗਈ। ਉਸਨੇ ਬਰਾਮਦੇ ਦੇ ਕੋਲ ਉੱਗੇ ਫੁੱਲਾਂ ਦੀਆਂ ਵੇਲਾਂ ਤੋਂ ਸਾਰੇ ਫੁੱਲ ਕੱਟ ਦਿੱਤੇ। ਹਾਲੇ ਵੀ ਬੇਜ਼ਾਰੀ ਹੈਲਨ ਨੇ ਮਾਰਥਾ ਦੇ ਵਾਲ ਕੱਟਣ ਦਾ ਫੈਸਲਾ ਕੀਤਾ। ਮਾਰਥਾ ਨੇ ਪਹਿਲਾਂ ਇੰਜ ਨਾ ਕਰਨ ਦਿੱਤਾ, ਫਿਰ ਉਹ ਮੰਨ ਗਈ। ਕੁਝ ਨੇ ਉਸ ਨੂੰ ਨਾ ਕਰਨ ਲਈ ਕਿਹਾ ਵੀ, ਪਰ ਛੇਤੀ ਮਾਰਥਾ ਦੇ ਵਾਲ ਉਹਦੇ ਪੈਰਾਂ ਵਿੱਚ ਪਏ ਸਨ। ਫਿਰ ਕਿਉਂਕਿ ਉਸ ਨੂੰ ਚੰਗਾ ਲੱਗਾ, ਹੈਲਨ ਨੇ ਵੀ ਮਾਰਥਾ ਨੂੰ ਉਹਦੇ ਲੰਮੇ ਸੁਨਹਿਰੀ ਵਾਲ ਕੱਟਣ ਦਿੱਤੇ। ਇਸ ਵੇਲੇ ਹੈਲਨ ਦੀ ਮਾਂ ਕਿਸੇ ਬਾਲ ਕੋਲੋਂ ਕੁਝ ਨਹੀਂ ਸੀ ਲੱਗ ਰਹੀ। ਉਹ ਵਿਚਾਰੀ ਖਪੀ ਰਹਿੰਦੀ। ਹੈਲਨ ਦਾ ਦੂਸਰਾ ਮਿੱਤਰ ਉਹਨਾਂ ਦੇ ਪਰਿਵਾਰ ਦਾ ਕੁੱਤਾ ਸੀ, ਜਿਸ ਦਾ ਨਾਂ ਬੇਲੇ ਸੀ। ਹੈਲਨ ਨੇ ਉਸ ਕੁੱਤੇ ਨੂੰ ਆਪਣੇ ਇਸ਼ਾਰੇ ਸਿਖਾਉਣਾ ਚਾਹੇ ਸਨ, ਪਰ ਕੁੱਤਾ ਤਾਂ ਸੋ ਜਾਂਦਾ ਜਾਂ ਫਿਰ ਕਿਸੇ ਪੰਛੀ ਮਗਰ ਨੱਸ ਪੈਂਦਾ। ਹੈਲਨ ਨੂੰ ਕਦੇ ਸਮਝ ਹੀ ਨਾ ਆਈ ਕਿ ਬੇਲੇ ਕਿਉਂ ਅਜਿਹਾ ਨਲਾਇਕ ਹੈ, ਤੇ ਐਵੇਂ ਹੈਲਨ ਨੇ ਆਪਣੇ ਦਿਨ ਲੰਘਾਏ। ਫਿਰ ਜਦੋਂ ਹੈਲਨ 5 ਵਰ੍ਹਿਆਂ ਦੀ ਹੋਈ, ਉਹਦੀ ਭੈਣ ਮੈਲਡਰਡ ਦਾ ਜਨਮ ਹੋਇਆ ਤੇ ਹੈਲਨ ਦੀ ਦੁਨੀਆ ਬਦਲ ਗਈ। ਕਿਸੇ ਹੋਰ ਨੂੰ ਵੀ ਹੈਲਨ ਦੀ ਮਾਂ ਦੇ ਪਿਆਰ ਦੀ ਲੋੜ ਸੀ। ਕੋਈ ਹੋਰ ਉਹਦੀ ਮਾਂ ਦੀ ਕੁੱਛੜ ਚੜਨ ਲੱਗ ਪਿਆ। ਹੈਲਨ ਨੂੰ ਆਪਣੀ ਭੈਣ ਨਾਲ ਹਸਦ ਹੋਣ ਲੱਗ ਪਿਆ, ਜੋ ਉਸ ਦੀ ਨਜ਼ਰ ਵਿੱਚ ਉਹਦੀ ਮਾਂ ਨੂੰ ਉਹਦੇ ਕੋਲੋਂ ਖੋਹਣ ਲੱਗੀ। ਇੱਕ ਦਿਨ ਹੈਲਨ ਨੇ ਜਾਣਿਆ ਕਿ ਉਹਦੀ ਬਾਲੜੀ ਭੈਣ ਉਹਦੀ ਗੁੱਡੀ ਦੇ ਝੂਲੇ ਵਿੱਚ ਸੋ ਰਹੀ ਏ। ਹੈਲਨ ਤਪ ਗਈ। ਇਸ ਤੋਂ ਪਹਿਲਾਂ ਕਿ ਕੋਈ ਉਸ ਨੂੰ ਡੱਕਦਾ, ਹੈਲਨ ਨੇ ਝੂਲਾ ਸੁੱਟ ਦਿੱਤਾ। ਮੈਲਡਰਡ ਉਸ ਤੋਂ ਬਾਹਰ ਜਾ ਡਿੱਗੀ। ਖੁਸ਼ਕਿਸਮਤੀ ਨਾਲ ਮਿਸਿਸ ਕੈਲਰ ਨੇ ਉਸ ਨੂੰ ਫਰਸ਼ ਉੱਤੇ ਡਿੱਗਣ ਤੋਂ ਪਹਿਲਾਂ ਹੀ ਫੜ ਲਿਆ। ਹੁਣ ਮਿਸਿਸ ਕੈਲਰ ਨੂੰ ਅਹਿਸਾਸ ਹੋਇਆ ਕਿ ਹੈਲਨ ਸਿਰਫ ਆਪਣੇ ਵਾਸਤੇ ਖਤਰਾ ਨਹੀਂ ਹੈ, ਸਗੋਂ ਉਹ ਹੋਰਨਾਂ ਜੀਆਂ ਵਾਸਤੇ ਵੀ ਖਤਰਨਾਕ ਬਣਦੀ ਜਾ ਰਹੀ ਹੈ। ਜੇ ਹੈਲਨ ਦੀ ਮਾਂ ਉਸ ਨੂੰ ਨਿੱਕੇ ਉਮਰੇ ਠੀਕ ਨਾ ਕਰਦੇ ਤਾਂ ਵੱਡੇ ਹੋ ਕੇ ਉਸ ਦਾ ਕੀ ਬਣਦਾ। ਹੈਲਨ ਨੂੰ ਬਦਲਣਾ ਪੈਣਾ ਸੀ। ਕੈਲਰਸ ਉਸ ਨੂੰ ਮੈਰੀਲੈਂਡ ਦੇ ਇਲਾਕੇ ਬਲਟੀਮੋਰੇ ਦੇ ਇੱਕ ਡਾਕਟਰ ਕੋਲ ਲੈ ਗਏ। ਫਿਰ ਕੈਲਰਸ ਨੇ ਉਹੀ ਅਲਫਾਜ਼ ਸੁਣੇ ਜੋ ਪਹਿਲਾਂ ਵੀ ਕਈ ਵਾਰ ਸੁਣ ਚੁੱਕੇ ਸਨ। ਇਹ ਡਾਕਟਰ ਅੱਖਾਂ ਦੇ ਇਲਾਜ ਦਾ ਮਾਹਿਰ ਸੀ। ਉਹ ਹੈਲਨ ਵਾਸਤੇ ਕੁਝ ਨਹੀਂ ਸੀ ਕਰ ਸਕਦਾ, ਲੇਕਿਨ ਉਸ ਡਾਕਟਰ ਨੇ ਕਪਤਾਨ ਕੈਲਰ ਨੂੰ ਅਲੈਗਜ਼ੈਂਡਰ ਗ੍ਰਾਹਮ ਬੈਲ ਬਾਰੇ ਦੱਸਿਆ, ਜੋ ਨੇੜੇ ਹੀ ਵਾਸ਼ਿੰਗਟਨ ਵਿੱਚ ਰਹਿੰਦਾ ਹੈ। ਬੈਲ ਉਹੀ ਹੈ ਜਿਸ ਨੇ 1876 ਈਸਵੀ ਵਿੱਚ ਟੈਲੀਫੋਨ ਇਜਾਦ ਕੀਤਾ। ਉਹ ਪਹਿਲਾਂ ਡੋਰਿਆਂ ਦਾ ਉਸਤਾਦ ਸੀ। ਸ਼ਾਇਦ ਬੈਲ ਕਿਸੇ ਨੂੰ ਜਾਣਦਾ ਹੋਵੇ ਜੋ ਹੈਲਨ ਦੀ ਮਦਦ ਕਰ ਸਕੇ। ਜਿਵੇਂ ਜੀਵਨ ਵਿੱਚ ਪਹਿਲੀ ਵਾਰ ਬੜੇ ਲੰਮੇ ਅਰਸੇ ਤੋਂ ਬਾਅਦ ਕੈਲਰਸ ਨੂੰ ਥੋੜੀ ਜਿਹੀ ਉਮੀਦ ਮਹਿਸੂਸ ਹੋਈ। ਉਮੀਦ ਦੀ ਰਸ਼ਮ। ਕਪਤਾਨ ਆਪਣੀ ਫੁੱਫੋ ਐਵੀਲੀਨ ਨਾਲ ਹੈਲਨ ਨੂੰ ਡਾਕਟਰ ਬੈਲ ਕੋਲ ਲੈ ਗਿਆ। ਹੈਲਨ ਦੀ ਮਾਂ ਨੇ ਹੈਲਨ ਦੇ ਵਾਲਾਂ ਨੂੰ ਘਰੋਂ ਕੱਲਣ ਲੱਗਿਆਂ ਬੜੀ ਤਵੱਜੋ ਨਾਲ ਘੁੰਗਰਿਆਲੇ ਕਰ ਛੱਡਿਆ। ਹੈਲਨ ਇੱਕ ਫਰਿਸ਼ਤੇ ਵਾਂਗ ਲੱਗ ਰਹੀ ਸੀ। ਇਸ ਵੇਲੇ ਉਹ 6 ਵਰ੍ਹਿਆਂ ਦੀ ਹੋ ਗਈ। ਹੈਲਨ ਬੈਗ ਦੇ ਦਫ਼ਤਰ ਅੰਦਰ ਗਈ। ਹੈਲਨ ਗ੍ਰਾਹਮ ਬੈਲ ਦੇ ਦਫ਼ਤਰ ਅੰਦਰ ਗਈ ਤੇ ਦੋਵੇਂ ਦੋਸਤ ਬਣ ਗਏ। ਹੈਲਨ ਗ੍ਰਾਹਮ ਬੈਲ ਦੀ ਗੋਦੀ ਵਿੱਚ ਜਾ ਬੈਠੀ। ਛੋਟੀ ਬੱਚੀ ਤੇ ਐਡਾ ਵੱਡਾ ਮੌਜੂਦ ਕੁਲ ਮਿਲ ਗਏ। ਹੈਲਨ ਨੇ ਬਾਦੋਂ ਆਪਣੀ ਹੱਡਵਰਤੀ ਵਿੱਚ ਲਿਖਿਆ, ਉਸ ਨੇ ਮੇਰੇ ਇਸ਼ਾਰੇ ਸਮਝੇ ਨੇ, ਮੈਨੂੰ ਪਤਾ ਸੀ ਤੇ ਮੈਂ ਉਹਨਾਂ ਨੂੰ ਫੌਰੀ ਪਿਆਰ ਕਰਨ ਲੱਗ ਪਈ। ਬੈਲ ਨੇ ਮਹਿਸੂਸ ਕੀਤਾ ਕਿ ਹੈਲਨ ਹੁਣ ਸਿੱਖ ਸਕਦੀ ਹੈ। ਉਸ ਨੇ ਸੋਚਿਆ ਕਿ ਉਹ ਜ਼ਹੀਨ ਤੇ ਸਮਝਦਾਰ ਬਾਲੜੀ ਹੈ। ਉਹ ਉਹਨੂੰ ਕਾਮਯਾਬ ਵੇਖਣਾ ਚਾਹੁੰਦਾ ਹੈ। ਉਸ ਨੂੰ ਲੱਗਾ ਸ਼ਾਇਦ ਹੈਲਨ ਇੱਕ ਨਾਰਮਲ ਹਯਾਤੀ ਜੀ ਸਕਦੀ ਹੈ। ਗ੍ਰਾਹਮ ਬੈਲ ਨੇ ਹੈਲਨ ਨੂੰ ਆਪਣੀ ਘੜੀ ਖੇਡਣ ਵਾਸਤੇ ਦਿੱਤੀ ਤਾਂ ਉਹ ਕਪਤਾਨ ਨਾਲ ਗੱਲਾਂ ਕਰਨ ਵਿੱਚ ਰੁੱਝ ਗਏ।
उन्होंने कप्तान नूं आख्या कि वह मास्टेटिस बोस्टन विच परकल्स इदारे नूं लिखण जो नबीना लोगों वास्ते काम करता है। बाद विच यह बर्कन स्कूल बन गया। डॉक्टर ग्राहम बेल ने कप्तान नूं दस्सिया कि 40 वरे पहला एक डोरे ते नबीना बाल लौरा ब्रिजमैन नूं पढ़ना लिखना ते गल करना हथ दे इशारियां नाल सिखाया गया। उसनूं पूरा यकीन सी कि कैलर्स भी हैलन वास्ते चंगा उस्ताद लभ सकणगे। एक दिन कप्तान ने परकल स्कूल वालियां नूं खत लिखिया। कप्तान कैलर ने लिखिया कि उसनूं अपनी धी वास्ते एक उस्ताद चाहिए। कैलर्स बड़ी बेचैनी नाल जवाब दे इंतजार कर रहे सन। माइकल एनेगनस जो कि परकन्स दा हैड भी सी, उसने जवाब दिता कि ओदे ज़हन विच एक उस्तानी है, ओदा नाम एनी सिल्वान है। कैलर्स पुरजोश हो गए। एक गल वो ए नहीं सन जानते कि हाले एनी सिल्वान नूं नौकरी वास्ते कायल करना बाकी है। एनी सिल्वान कौन सी? एनी उसनूं पुकारिया जाता। वो एक यतीम कुड़ी सी जिसने बड़ी जोखम भरी ते इकलापे वाली हयाती बिताई। बालपन विच ही वो कुछ देर नबीना रही। उसनूं भी परकन स्कूल के ले गया ते बादों ऑपरेशनां नाल उहनूं विखाई देवन लग पिया। 20 वरियां तिकर उस्तानी नहीं बनी। उन्होंने पक नहीं सी कि वह मुलाजमत भी कर सकती है या फिर उसनूं एदी लोड़ भी होवे। एनेगनस उसनूं हौसला ते हिम्मत देंदा रहा। उसने महसूस किया कि यह कली ज़हीन नौजवान औरत वास्ते यह मुलाजमत ठीक रहेगी। इस तो बाद एनी कोल होर कोई मौका भी नहीं सी। पढ़ावन लिखावन दी मुलाजमत सी या फिर एक फैक्ट्री दी मुलाजमत। एनी ने कैलर दे कोल मुलाजमत करने का फैसला कर लिया। नवी नौकरी वास्ते अपने आप को तैयार करने लई एनी नूं 2 महीने लग गए। वो लौरा ब्रिजमैन नाल जा मिली। उसने हत्थां दे इशारे नाल अखर पट्टी दी वरतों नाल गल कीती। हुण उसने अखर पट्टी सिखावन लई वक्खो-वक्ख तरीके पढ़ना शुरू कर दिते। एनी बेहतरीन ते सब तो वधिया करन लई तैयार सी, पर असल विच उसनूं बिल्कुल ही ख्याल न रहा कि उसके सामने की होने वाला है ते किवें उसकी नवी मुलाजमत उसकी जिंदगी बदल देवेगी। 3 मार्च 1887 का दिन सी। हैलन नूं नहीं सी पता कि यह उसकी जिंदगी का सब तो अहम दिन है। हैलन नूं यह पता लग गया कि खानदान विच सब खुश ते पुरजोश सन। माहौल विच एक दबाव जिहा वो महसूस करन लग गया। ਉਹਦੀ मां बहुत मसरूफियत नाल इधर उधर फिर रही सी। ਉਹਦੀ मां ते सुतेले भरा ने स्टेशन ते जावन लई तैयारी की। हैलन ने अपनी मां नूं अपने वल खिंचिया। वो उन्हां नाल जाना चाहती सी, पर उसकी मां ने इनकार कर दिता। आखिरकार एनी सिल्वाइन 6:30 बजे दी ट्रेन उपर अल्बामा अपड़ गई। मिसिस कैलर ने अपनी नरम मुलायम आवाज विच उसनूं जी आयां नूं आखिया। ਉਹਦੀਆਂ नीलियां अखां चमक रही सन। हैलन कैलर नूं पढ़ाउण वास्ते लंदन तो आई सवाणी नूं वेखण वास्ते लोकां दा जमघटा लग गया। अजीब थां ते कली एनी परेशान ते थकी हुई लग रही सी। कैलर होरां दे फार्म दे राह विच जांदियां ਉਹ बग्गी दे पिछे बैठ गई। फिर इधर उधर वेखण लगी। तस्कोबिया दा निक्का जिहा टाउन नवे इंग्लैंड दे टाउनां वांग लग रहा सी। इस गल नूं वेख के उसनूं कुछ सुकून मिल गया। उसनूं अपनी नवी शगिर्द नूं वेखण दा चाह सी। हैलन बरामदे विच जा खलोती। उसने बग्गी दी हिलजुल हरकत नूं महसूस किया जो अगे नूं वधण लगी सी। उसने अपनी मां नूं कलावे विच लैण वास्ते बाहां खिलारियां। उसकी मां की थां एक अजनबी उसदियां बाहां विच आई ते उसनूं फड़ लिया। हैलन नूं अजनबी लोग पसंद नहीं सन। उसने एनी नूं चुमन वास्ते इनकार कर दिता, पर हैलन उस अनजान हस्ती वास्ते तजस्सुस का शिकार हो गई। हैलन ने उसका मुख, कपड़े ते बैग नूं महसूस किया। फिर हैलन ने एनी का बैग खोलिया। उसनूं तवक्को सी कि यह कोई अजनबी उस वास्ते कुछ खाण लई लिआंदा है। उसकी मां ने उसनूं रोकण का यत्न किया। आखिरकार मिसिस कैलर ने हैलन के हाथों तो वह बैग फड़ लिया। हैलन बहुत ज्यादा गुस्से में आ गई। उसका चेहरा लाल हो गया। उसने अपनी मां की स्कर्ट फड़ी ते ठुड्डे मारने शुरू कर दिते। किसी ने भी कुछ ना किया। फिर एनी ने अपनी छोटी जी कड़ी हैलन कैलर के चेहरे नाल लाई। ऐसी टिक टिक महसूस करके हैलन पुरसकून जी हो गई। गुस्से की यह कड़ी मुक गई। हैलन पौड़ियां चढ़ के एनी के कमरे में जा पड़ी।
ਹੈਲਨ ਨੇ ਐਨੀ ਦਾ ਹੈਟ ਉਤਾਰਨ ਵਿੱਚ ਮਦਦ ਕੀਤੀ। ਫਿਰ ਹੈਲਨ ਨੇ ਉਹ ਹੈਟ ਪਾ ਲਿਆ ਤੇ ਆਪਣਾ ਸਿਰ ਇੱਧਰ ਉੱਧਰ ਫੇਰਨ ਲੱਗ ਪਈ। ਐਨੀ ਨੇ ਹੈਲਨ ਨੂੰ ਵੇਖਿਆ ਤੇ ਹੈਰਾਨ ਹੋਈ ਕਿ ਕਿਵੇਂ ਉਹ ਇਸ ਬਟਾਵੇ ਵਰਗੀ ਸੋਹਣੀ ਬੱਚੀ ਨੂੰ ਕੁਝ ਸਿਖਾ ਵੀ ਸਕੇਗੀ ਜਾਂ ਨਹੀਂ। ਉਹਨੂੰ ਨਹੀਂ ਸੀ ਯਕੀਨ ਕਿ ਉਹ ਕੁਝ ਸਿਖਾ ਸਕਦੀ। ਐਨੀ ਨੇ ਇੱਕ ਲੰਮਾ ਸਾਹ ਭਰਿਆ, ਪਰ ਆਉਣ ਵਾਲੇ ਕੱਲ ਤੋਂ ਉਹ ਆਪਣੇ ਯਤਨ ਕਰਨ ਲੱਗ ਜਾਏਗੀ। ਅਗਲੀ ਸੁਬਾਹ ਹੈਲਨ ਨੂੰ ਐਨੀ ਦੇ ਕਮਰੇ ਵਿੱਚ ਲਿਜਾਇਆ ਗਿਆ। ਹੈਲਨ ਨੇ ਐਨੀ ਨੂੰ ਆਪਣਾ ਸਮਾਨ ਖੋਲਣ ਵਿੱਚ ਮਦਦ ਦਿੱਤੀ। ਐਨੀ ਦੇ ਟਰੰਕ ਵਿੱਚੋਂ ਹੀ ਹੈਲਨ ਨੂੰ ਇੱਕ ਸੋਹਣੀ ਜਿਹੀ ਗੁੱਡੀ ਲੱਭ ਗਈ। ਪਰਕਨ ਸਕੂਲ ਵਿੱਚ ਬਾਲਾਂ ਵੱਲੋਂ ਐਨੀ ਨੂੰ ਇਹ ਤੋਹਫਾ ਦਿੱਤਾ ਗਿਆ ਸੀ। ਲੌਰਾ ਬ੍ਰਿਜਮੈਨ, ਉਹ ਉੱਥੇ ਗੂੰਗੇ ਤੇ ਡੋਰੇ ਭੜਿਆਰ ਵਜੋਂ ਸੀ, ਉਸ ਨੇ ਗੁੱਡੀ ਦੇ ਕੱਪੜੇ ਬਣਾਏ ਹੋਏ ਸਨ। ਐਨੀ ਨੇ ਹੈਲਨ ਦੇ ਹੱਥਾਂ ਵਿੱਚ ਗੁੱਡੀ ਵੇਖੀ ਤੇ ਗੁੱਡੀ ਦੇ ਅੱਖਰ ਦੁਹਰਾਏ। ਹੈਲਨ ਨੇ ਸੋਚਿਆ ਕਿ ਇਹ ਗੁੱਡੀ ਹੁਣ ਉਹਦੀ ਏ। ਜਦੋਂ ਹੈਲਨ ਨੂੰ ਕੁਝ ਚਾਹੀਦਾ ਹੁੰਦਾ, ਉਹ ਉਸ ਸ਼ੈ ਵੱਲ ਇਸ਼ਾਰਾ ਕਰਦੀ, ਫਿਰ ਐਨੀ ਵੱਲ ਮੂੰਹ ਕਰਦੀ, ਫਿਰ ਸਿਰ ਹਿਲਾ ਦਿੰਦੀ। ਲੇਕਿਨ ਐਨੀ ਕੋਲ ਇਹ ਜਾਣਨ ਦਾ ਕੋਈ ਰਾਹ ਨਹੀਂ ਲੱਭਿਆ। ਉਹ ਹੈਲਨ ਨੂੰ ਦੱਸਣਾ ਚਾਹੁੰਦੀ ਸੀ ਕਿ ਗਾਫ, ਡਾਲ, ਛੋਟੀ ਏ ਦਾ ਮਤਲਬ ਹੈ ਕੁਝ। ਐਨੀ ਨੇ ਉਹ ਗੁੱਡੀ ਵਾਪਸ ਲੈ ਲਈ। ਉਹ ਦੁਬਾਰਾ ਗੁੱਡੀ ਲਫ਼ਜ਼ ਦੇ ਹਿਜੇ ਕਰਨ ਲੱਗੀ, ਗਾਫ, ਡਾਲ, ਛੋਟੀ ਏ, ਪਰ ਹੈਲਨ ਨੂੰ ਗੁੱਸਾ ਆ ਗਿਆ। ਉਸਨੇ ਸੋਚਿਆ ਕਿ ਉਹਨੂੰ ਗੁੱਡੀ ਦੇਖ ਕੇ ਉਹ ਫਿਰ ਇਸ ਤੋਂ ਵਾਪਸ ਖੋ ਰਹੀ ਹੈ। ਐਨੀ ਨੇ ਹੈਲਨ ਦੇ ਹੱਥ ਫੜਨ ਦਾ ਯਤਨ ਕੀਤਾ। ਹੈਲਨ ਨੇ ਉਸ ਨੂੰ ਆਪਣੇ ਹੱਥ ਨਾ ਫੜਨ ਦਿੱਤੇ। ਹੈਲਨ ਨੂੰ ਗੁੱਸਾ ਆਉਣ ਲੱਗਾ। ਉਹ ਹੈਲਨ ਨੂੰ ਪੁਰਸਕੂਨ ਕਰਨਾ ਚਾਹ ਰਹੀ ਸੀ। ਉਹ ਆਪਣਾ ਸਬਕ ਸਿਖਾਉਣਾ ਚਾਹ ਰਹੀ ਸੀ, ਪਰ ਕੋਈ ਫਾਇਦਾ ਨਾ ਹੋਇਆ। ਹੈਲਨ ਹੋਰ ਗੁੱਸੇ ਵਿੱਚ ਆ ਜਾਂਦੀ ਤੇ ਲੜਨ ਲੱਗਦੀ। ਐਨੀ ਨੇ ਅਖੀਰ ਹੈਲਨ ਨੂੰ ਜਾਵਣ ਦਾ ਕਹਿ ਦਿੱਤਾ, ਪਰ ਐਨੀ ਆਪਣੀ ਹਿੰਮਤ ਹਾਰਨ ਵਾਲੀ ਕੁੜੀ ਨਹੀਂ ਸੀ। ਉਹ ਪੌੜੀਆਂ ਉਤਰੀ ਤੇ ਕੇਕ ਦਾ ਇੱਕ ਟੁਕੜਾ ਲਿਆ, ਹੈਲਨ ਨੂੰ ਦਿੱਤਾ ਤੇ ਹੈਲਨ ਨੂੰ ਫੜਾਉਂਦਿਆਂ ਉਹ ਹਿਜੇ ਕਰਨ ਲੱਗੀ, ਕਾਫ, ਯੇ, ਕੇ, ਤੇ ਉਸ ਨੂੰ ਹੈਲਨ ਦੇ ਨੱਕ ਕੋਲ ਲੈ ਗਈ। ਹੈਲਨ ਨੇ ਕੇਕ ਫੜਨ ਦੀ ਕੋਸ਼ਿਸ਼ ਕੀਤੀ। ਐਨੀ ਨੇ ਦੁਬਾਰਾ ਹਿਜੇ ਕੀਤੇ ਤੇ ਹੈਲਨ ਦੇ ਹੱਥਾਂ ਨੂੰ ਥਪਕੀ ਦਿੱਤੀ। ਇਸ ਵਾਰ ਹੈਲਨ ਨੇ ਵੀ ਹਿਜੇ ਕੀਤੇ। ਐਨੀ ਨੇ ਹੈਲਨ ਨੂੰ ਖਾਣ ਲਈ ਕੇਕ ਦਿੱਤਾ। ਕਿ ਹੈਲਨ ਨੇ ਸਿੱਖ ਲਿਆ ਸੀ ਕਿ ਕਾਫ, ਯੇ, ਕੇ ਦਾ ਮਤਲਬ ਹੈ ਕੇਕ? ਨਹੀਂ, ਯਕੀਨੀ ਤੌਰ ਤੇ ਨਹੀਂ। ਹੈਲਨ ਸਿਰਫ ਐਨੀ ਦੀ ਨਕਲ ਉਤਾਰ ਰਹੀ ਸੀ। ਹੈਲਨ ਨੂੰ ਨਹੀਂ ਸੀ ਪਤਾ ਕਿ ਜੇ ਉਹ ਐਨੀ ਕੋਲ ਗਈ ਤੇ ਕਾਫ, ਯੇ, ਕੇ ਦੇ ਹਿਜੇ ਕੀਤੇ ਤੇ ਐਨੀ ਨੂੰ ਅਹਿਸਾਸ ਹੋ ਜਾਵੇਗਾ ਕਿ ਉਹ ਕੇਕ ਮੰਗ ਰਹੀ ਹੈ। ਇੱਕ ਵਾਰ ਫਿਰ ਐਨੀ ਨੇ ਲਫ਼ਜ਼ ਗੁੱਡੀ ਦੇ ਹਿਜੇ ਹੈਲਨ ਦੇ ਹੱਥਾਂ ਵਿੱਚ ਹੱਥ ਪਾ ਕੇ ਕੀਤੇ। ਹੈਲਨ ਨੇ ਵੀ ਐਨੀ ਦੇ ਪਿੱਛੇ ਗਾਫ, ਡਾਲ ਆਖਿਆ ਤੇ ਐਨੀ ਨੇ ਅਖੀਰਲਾ ਅੱਖਰ ਯੇ ਵੀ ਨਾਲ ਮਿਲਾ ਕੇ ਗੁੱਡੀ ਹੈਲਨ ਨੂੰ ਦੇ ਦਿੱਤੀ ਤੇ ਨਾਲ ਪੌੜੀਆਂ ਲੈ ਗਈ। ਮੈਨੂੰ ਨਹੀਂ ਪਤਾ ਕਿ ਮੈਂ ਹਿਜੇ ਕਰਦੀ ਹਾਂ ਤੇ ਲਫ਼ਜ਼ ਵਜੂਦ ਵਿੱਚ ਆ ਜਾਂਦੇ। ਹੈਲਨ ਨੇ ਇੱਕ ਵਾਰ ਲਿਖਿਆ, ਮੈਂ ਤੇ ਬਸ ਕਿਸੇ ਬਾਂਦਰ ਵਾਂਗ ਆਪਣੀਆਂ ਉਂਗਲੀਆਂ ਨਾਲ ਨਕਲ ਉਤਾਰ ਰਹੀ ਹੁੰਦੀ ਹਾਂ। ਹੈਲਨ ਨੇ ਬਾਕੀ ਪੂਰਾ ਦਿਨ ਐਨੀ ਨਾਲ ਕੁਝ ਵੀ ਕਰਨ ਤੋਂ ਇਨਕਾਰ ਕਰ ਦਿੱਤਾ। ਐਨੀ ਨੇ ਆਹ ਭਰੀ ਉਸਤਾਨੀ ਤੇ ਸ਼ਾਗਿਰਦ ਕੋਲ ਅੱਗੇ ਲੰਮਾ ਜੋਖਮ ਭਰਿਆ ਪੈਂਦਾ ਸੀ। ਅਗਲੇ ਕੁਝ ਦਿਨ ਬਹੁਤ ਆਸਾਨੀ ਨਾਲ ਗੁਜ਼ਰ ਗਏ। ਹੈਲਨ ਐਨੀ ਕੋਲੋਂ ਦੂਰ ਹੀ ਰਹਿੰਦੀ ਕਿ ਐਨੀ ਉਹ ਦੀਵਾਰ ਢਾਉਣ ਵਿੱਚ ਕਾਮਯਾਬ ਹੋ ਜਾਵੇਗੀ ਜੋ ਹੈਲਨ ਨੇ ਆਪਣੀ ਖਾਮੋਸ਼ ਦੁਨੀਆ ਵਿੱਚ ਉਸਾਰੀ ਹੈ, ਉਸ ਨੂੰ ਕੋਈ ਪੱਕ ਨਹੀਂ ਸੀ। ਇੱਕ ਦਿਨ ਨਾਸ਼ਤੇ ਤੇ ਜਿਵੇਂ ਦੂਜੀ ਜੰਗ ਛਿੜ ਗਈ। ਹੈਲਨ ਹਮੇਸ਼ਾ ਹਰ ਕਿਸੇ ਦੀ ਪਲੇਟ ਵਿੱਚੋਂ ਖਾਂਦੀ ਹੁੰਦੀ ਸੀ। ਉਹ ਖੁਰਾਕ ਵਾਸਤੇ ਪੂਰੇ ਮੇਜ਼ ਦਾ ਚੱਕਰ ਲਾਤੀ। ਕੋਈ ਨਾ ਕੋਈ ਤੇ ਉਸ ਨੂੰ ਰੋਕਣ ਦਾ ਯਤਨ ਕਰਦਾ ਤੇ ਨਾ ਹੀ ਕੋਈ ਕੁਝ ਕਹਿੰਦਾ। ਐਨੀ ਹੈਰਾਨ ਹੋਈ, ਹੈਲਨ ਨੂੰ ਉਹਦੀ ਪਲੇਟ ਵਿੱਚੋਂ ਨਹੀਂ ਖਾਣਾ ਚਾਹੀਦਾ। ਹੈਲਨ ਨੂੰ ਬਹੁਤ ਕਾਵੜ ਚੜੀ। ਜਦੋਂ ਐਨੀ ਨੇ ਉਸ ਤੋਂ ਆਪਣੀ ਪਲੇਟ ਪਰਾਂ ਕਰ ਦਿੱਤੀ, ਉਹ ਫਰਸ਼ ਉੱਤੇ ਲੇਟ ਕੇ ਲੱਤਾਂ ਮਾਰ-ਮਾਰ ਉੱਚੀ-ਉੱਚੀ ਰੋਣ ਤੇ ਚੀਕਣ ਲੱਗ ਪਈ। ਐਨੀ ਖਾਂਦੀ ਰਹੀ। ਫਿਰ ਐਨੀ ਨੇ ਕੈਲਰ ਪਰਿਵਾਰ ਨੂੰ ਆਖਿਆ ਕਿ ਉਹ ਸਭ ਕਮਰੇ ਤੋਂ ਬਾਹਰ ਚਲੇ ਜਾਣ। ਪਰੇਸ਼ਾਨ ਤੇ ਘਬਰਾਏ ਹੋਏ ਉਹ ਹੈਲਨ ਨੂੰ ਐਨੀ ਕੋਲ ਹੀ ਛੱਡ ਗਏ, ਜਿਸ ਨੇ ਬੂਹਾ ਬੰਦ ਕਰ ਲਿਆ। ਜੰਗ ਜਾਰੀ ਰਹੀ। ਐਨੀ ਮੁੜ ਕੇ ਆਪਣਾ ਨਾਸ਼ਤਾ ਕਰਨ ਲੱਗੀ। ਹੈਲਨ ਨੇ ਐਨੀ ਦੀ ਕੁਰਸੀ ਨੂੰ ਠੋਕਰ ਲਾਣਾ ਚਾਹੀ। ਉਹ ਨਾਕਾਮ ਰਹੀ। ਹੈਲਨ ਖਾਮੋਸ਼ ਹੋਣ ਲੱਗੀ। ਫਿਰ ਉਹ ਉੱਠੀ ਤੇ ਆਪਣੇ ਆਪ ਨੂੰ ਮੇਜ਼ ਦੁਆਲੇ ਮਹਿਸੂਸ ਕੀਤਾ। ਉਸ ਨੂੰ ਅਹਿਸਾਸ ਹੋਇਆ ਕਿ ਐਨੀ ਕਮਰੇ ਵਿੱਚ ਇਕੱਲੀ ਹੈ। ਹੈਲਨ ਘਬਰਾਈ ਹੋਈ ਸੀ। ਉਸ ਨੂੰ ਦੁਬਾਰਾ ਐਨੀ ਦੀ ਪਲੇਟ ਤੋਂ ਖੁਰਾਕ ਲੈਣ ਦੀ ਕੋਸ਼ਿਸ਼ ਕੀਤੀ, ਪਰ ਐਨੀ ਨੇ ਉਸ ਨੂੰ ਐਸਾ ਕਰਨ ਦੀ ਇਜਾਜ਼ਤ ਨਾ ਦਿੱਤੀ।
आखिरकार हेलन अपनी थां पर जा बैठी। हेलन अपनी उंगलां नाल इशारा करन लगी। एनी ने एक चम्मच हेलन दे हत्थां विच दिता। उसने वो चम्मच जमीन उत्ते सुट दिता ते फिर दोबारा उसनूं चमचा फड़ाया ते फिर उसनूं इहदे नाल खाना सिखाया। एनी हिम्मत नहीं हारेगी। अखीर हेलन ने चम्मच दे नाल ही अपना नाश्ता किया। फिर रुमाल लिया दिता गया। एनी चाहती सी कि हेलन इस नूं इनकार भी ना करे। हेलन ने रुमाल जमीन उत्ते सुट दिता। वो दरवाजे नूं दौड़ी। उसनूं बंद वेख के हेलन दरवाजे नूं ठुड्डे मार मार के रोवन ते चीकण लग पई। एनी नूं अगला वेला हेलन नूं रुमाल तह कराउण विच ला दिता। जदों इस नूं तह कर दिता गया, एनी ने उसनूं बाहर जाण दिता। हेलन बाहर निकल के एनी तो काफी दूर जा पड़ी। थकी टुटी एनी अपने कमरे विच चली गई। वाहवा चिर चंगी तरह रोवन तो बाद एनी नूं हल्का महसूस होने लगा। एनी वो निक्कियां लड़ाइयां दसदी है। उसनूं आसान ते सादा तरीन काम सिखाना, जिवें कि उसते वाल वाना या हाथ धोना, यह जरूरी सी कि ताकत की वरतों की जाए ते यकीनी तौर पर बेचैनी के मंजर भी वेखे गए। परिवार यह सब नहीं सी समझ सकता। उन्होंने हेलन की मदद करने की कोशिश की। ਉਹਦਾ ਪਿਓ ਉਸ ਨੂੰ ਰੋਂਦਾ ਨਹੀਂ ਸੀ ਵੇਖ ਸਕਦਾ। ਉਹਨਾਂ ਦੀ ਮਦਦ ਨਾਲ ਹੈਲਨ ਐਨੀ ਨੂੰ ਕੁਝ ਸਿਖਾਉਣ ਦੀ ਇਜਾਜ਼ਤ ਨਹੀਂ ਸੀ ਦੇ ਰਹੀ। ਫਿਰ ਬਾਅਦੋਂ ਐਨੀ ਨੇ ਇੱਕ ਵੱਡਾ ਫੈਸਲਾ ਲੈ ਲਿਆ। ਐਨੀ ਨੂੰ ਅਹਿਸਾਸ ਹੋਇਆ ਕਿ ਉਸ ਨੂੰ ਹੈਲਨ ਦੇ ਨਾਲ ਇਕੱਲਿਆਂ ਰਹਿਣਾ ਚਾਹੀਦਾ ਹੈ। ਸਿਰਫ ਉਹ ਦੋਨੋਂ ਇਹ ਵੀ ਇੱਕ ਤਰੀਕਾ ਸੀ ਜਿਸ ਨਾਲ ਐਨੀ ਹੈਲਨ ਦੇ ਚੁਫੇਰੇ ਉਸਰੀ ਕਾਲੀ ਤੇ ਖਾਮੋਸ਼ ਦੀਵਾਰ ਨੂੰ ਢਾ ਸਕਦੀ ਸੀ। ਐਨੀ ਨੇ ਕੈਲਰ ਪਰਿਵਾਰ ਨਾਲ ਗੱਲ ਕੀਤੀ। ਉਸਨੇ ਸੋਚਿਆ ਕਿ ਉਹ ਕਹਿਣਗੇ ਨਹੀਂ, पर उन्होंने अजिहा कुछ न किया। कैलर परिवार हेलन वास्ते कुछ भी करने वास्ते तैयार सन। इसलिए हेलन ते एनी वड्डे घर दे कोल एक निक्की जी कुली विच इकल्ले रहन लई चले गए। एनी नहीं सी चाहती कि हेलन यह जान जावे कि अपने घर दे सब जी मापियां तो भी वध तेज दौड़ सकती है। इसलिए एनी ने उस कुली विच सारा फर्नीचर इधर उधर कर दिता। कुली तिकर अपड़न लई हेलन ते एनी ने बग्गी विच एक लम्मा सफर किया। यह तरीका काम कर गया। हेलन ने सोचा कि वह हुण नवें ते अजीब जगह ते रह रही है। उस कुली विच हेलन ते एनी दीयां कई लड़ाइयां हुईयां। एनी उन्ना चिर हेलन नूं खाण ना दिंदी जिन्ना चिर वह नवे कपड़े पा के तैयार ना हो जाती। हेलन ने तैयार होने तो इनकार करता। कप्तान कैलर ने एक दिन खिड़की तो यह सब वेखिया। उसने एनी नूं वापस कलन दा सोचिया, पर खानदान ने उसनूं इंज करन तो मना कर दिता। यही खुशकिस्मती उन्हां नूं रास आ गई। अगले 2 हफ्तियां विच हौली हौली हेलन कैलर बदलना शुरू हो गई। उसने एनी दीयां गल्लां मननियां शुरू कर दित्तियां। फिर 5 अप्रैल 1887 ईस्वी नूं एक मौजज़ा रोनमा होया। हेलन भांडे धो रही सी। एनी ने ਉਹਦੇ हत्थां विच लफ्ज़ पानी दे हिजे कीते, पे, अलीफ, नून, छोटी जी। हेलन ने अगों कुछ रद्द अमल ना किया। फिर दोनों बाहर चले गए। पानी दे पंप से हेलन ने मग ते नलके हेठां कीता। एनी ने पंप चला के ठंडा पानी कढ़िया ते हेलन दे हत्थां विच लफ्ज़ पानी दे हिजे कीते। हेलन ने मग थल्ले डेग दिता। हैरानी ਉਹਦੇ चेहरे ते फैल गई। हेलन ने लफ्ज़ पानी किन्नी वारी बोल के एनी नूं सुनाया। आखिरकार हेलन समझ गई कि यह लफ्ज़ शैमा वास्ते होंदे ने। बातों अपनी हड्डबीती विच हेलन ने लिखिया, हर शै दा एक नां हुंदा है ते हर नां नवे नवे ख्याल नूं, नवी नवी सोच नूं जन्म दिंदा है। एनी ने हेलन दे बेताब हत्थां विच कई लफ्ज़ां दे तोड़ कीते। आखिरकार हेलन ने पूछा कि एनी नूं की कहते हैं। एनी ने लफ्ज़ उस्तानी दे हिजे कीते ते फिर एनी उस्तानी बन गए। 7 साल विच एनी दी दुनिया खुल गई। वो जिवें हनेरे तो आजाद हो गई। दीवार टह गई। एनी ते हेलन फिर दोबारा वड्डे घर चले गए। हेलन ने बड़ी जल्दी तरक्की की। एनी ने वेखिया कि हेलन नूं घरों बाहर रहना बहुता पसंद है। इस वास्ते उन्हां दे ज्यादा सबक घरों बाहर ही होंदे। एनी आल दुआले फैली दुनिया का सहारा लैके हेलन नूं सबक देंदी। दरिया दे कोल उसने जियोग्राफी सीखी। वो नहरां कढदे ते पहाड़ उसारदे। साइंस वास्ते उन्होंने फितरत का मुताला किया। हेलन ने जल्दी वख-वख रुखां बारे ते वो किवें उगदे ने इस बारे तफसील नाल सीख लिया। हेलन नूं लफ्ज़ां ते जुबान नाल प्यार हो गया। हेलन बड़ी आसानी नाल लफ्ज़ याद कर लेंदी।
ਤੇ ਉਸ ਨੇ ਇਸਮ, ਫੇਲ ਤੇ ਬਿਆਨੀਆਂ ਲਫ਼ਜ਼ ਸਿੱਖ ਲਏ। ਉਹ ਤਜਰੀਦੀ ਲਫ਼ਜ਼ ਵੀ ਸਮਝਣ ਲੱਗ ਗਈ, ਜਿਵੇਂ ਸੋਚਣਾ। ਹੈਲਨ ਹੁਣ ਆਪਣੇ ਖਾਨਦਾਨ ਨਾਲ ਗੱਲ ਕਰ ਸਕਦੀ ਸੀ। ਐਨੀ ਹੈਲਨ ਦੇ ਹੱਥਾਂ ਵਿੱਚ ਜੋੜ ਤੋੜ ਹਿੱਜੇ ਕਰਕੇ ਉਸ ਨੂੰ ਸਮਝਾਉਂਦੀ ਕਿ ਲੋਕ ਕੀ ਗੱਲਾਂ ਕਰਦੇ ਨੇ। ਫਿਰ ਹੈਲਨ ਜਵਾਬ ਦਿੰਦੀ। ਮਿਸਿਸ ਕੈਲਰ ਨੇ ਵੀ ਆਪਣੀ ਉਂਗਲਾਂ ਨਾਲ ਬੋਲਣਾ ਤੇ ਗੱਲ ਕਰਨਾ ਸਿੱਖ ਲਿਆ। ਹੁਣ ਉਹ ਤੇ ਹੈਲਨ ਗੱਲ ਕਰ ਸਕਦੀਆਂ ਸਨ। ਇੱਥੋਂ ਤੀਕਰ ਕਿ ਕਪਤਾਨ ਨੇ ਵੀ ਇਸ ਤਰ੍ਹਾਂ ਗੱਲ ਕਰਨਾ ਸਿੱਖ ਲਈ। ਜੂਨ ਤੀਕਰ ਹੈਲਨ 400 ਲਫ਼ਜ਼ ਸਿੱਖ ਚੁੱਕੀ ਸੀ। ਐਨੀ ਨੇ ਐਨੈਗਨਸ ਨੂੰ ਖਤ ਲਿਖਿਆ ਤੇ ਹੈਲਨ ਦੀ ਸਿੱਖਣ ਕਾਬਲੀਅਤ ਬਾਰੇ ਦੱਸਿਆ। ਐਨੈਗਨਸ ਨੇ ਬੋਸਟਨ ਅਖਬਾਰ ਨੂੰ ਹੈਲਨ ਬਾਰੇ ਦੱਸਿਆ। ਅਖਬਾਰ ਨੇ ਉਸ ਬਾਰੇ ਫੀਚਰ ਛਾਪਿਆ। ਪੜ੍ਹਨਹਾਰ ਉਸ ਦੌਰੇ ਤੇ ਨਬੀਨਾ ਪਿਆਰੇ ਬੱਚੇ ਬਾਰੇ ਬਹੁਤ ਕੁਝ ਜਾਣਨਾ ਚਾਹੁੰਦੇ ਸਨ ਤੇ ਜੋ ਜ਼ਹੀਨ ਵੀ ਸੀ। ਹੈਲਨ ਦੀ ਉਮਰ ਦੇ ਬੱਚੇ ਲਿਖ ਪੜ੍ਹ ਸਕਦੇ ਸਨ। ਐਨੀ ਨੇ ਫੈਸਲਾ ਕੀਤਾ ਕਿ ਹੈਲਨ ਨੂੰ ਵੀ ਲਿਖਣਾ ਪੜ੍ਹਨਾ ਸਿਖਾਇਆ ਜਾਵੇਗਾ। ਐਨੀ ਹੈਲਨ ਵਾਸਤੇ ਕਿਤਾਬਾਂ ਪੜ੍ਹਦੀ। ਉਹ ਇੰਜ ਕਿਵੇਂ ਕਰਦੀ ਕਿ ਸਾਰੀ ਕਿਤਾਬ ਹੈਲਨ ਦੇ ਹੱਥਾਂ ਨਾਲ ਹਿਜੇ ਕਰ ਪੜ੍ਹਦੀ। ਹੈਲਨ ਦੀ ਦੁਨੀਆ ਪਰੀਆਂ ਦੀ ਕਹਾਣੀਆਂ ਨਾਲ ਭਰ ਗਈ, ਜਿਹਦੇ ਵਿੱਚ ਹੀਰੋ ਜਾਂ ਬਦਮਾਸ਼ ਮਨਫੀ ਕਿਰਦਾਰ, ਵੱਡੇ ਵੱਡੇ ਯਾਦਗਾਰ ਹੀਰੋ ਤੇ ਕਈ ਮਨ ਘੜਤ ਕਹਾਣੀਆਂ ਵੀ ਸਨ। ਐਨੀ ਨੇ ਹੈਲਨ ਨੂੰ ਲਿਖਣਾ ਸਿਖਾਇਆ। ਉਸ ਨੇ ਲੱਕੜੀ ਦਾ ਇੱਕ ਵੱਡਾ ਤਖਤਾ ਲਿਆ ਤੇ ਉਸ ਉੱਤੇ ਕੱਟ ਲਾ ਕੇ ਕਾਗਜ਼ ਉੱਤੇ ਰੱਖ ਕੇ ਬਰੀਕ ਕੱਟ ਨਾਲ ਸਿਖਾਇਆ ਜਾਂਦਾ। ਹੈਲਨ ਨੇ ਫਿਰ ਪੈਨਸਲ ਫੜਨਾ ਸਿਖਾਈ। ਇੰਜ ਨਬੀਨਾ ਲੋਕਾਂ ਨੂੰ ਲਿਖਣਾ ਸਿਖਾਇਆ ਜਾਂਦਾ ਹੈ। ਹੈਲਨ ਨੇ ਬੜੀ ਜਲਦੀ ਸਿੱਖ ਲਿਆ। ਉਸ ਨੇ ਬਰੇਲ ਵੀ ਸਿੱਖ ਲਿਆ। ਬਰੇਲ ਨਬੀਨਾ ਲੋਕਾਂ ਨੂੰ ਲਿਖਣਾ ਸਿਖਾਉਣ ਦਾ ਇੱਕ ਤਰੀਕਾ ਹੈ। ਇੱਕ ਖਾਸ ਕਿਸਮ ਦੇ ਕਾਗਜ਼ ਉੱਤੇ ਲੋਹੇ ਦੇ ਕਿੱਲ ਨਾਲ, ਜੋ ਕਰੋਸ਼ੀਏ ਵਰਗਾ ਹੁੰਦਾ ਹੈ, ਉਸ ਨਾਲ ਚਬੋ ਕੇ ਲਿਖਿਆ ਜਾਂਦਾ ਹੈ। ਜਲਦੀ ਬਰੇਲ ਕਿਤਾਬਾਂ ਉਹ ਆਪ ਹੀ ਪੜ੍ਹ ਸਕਦੀ ਸੀ ਤੇ ਹੁਣ ਹੈਲਨ ਵਾਸਤੇ ਨਵੀਂ ਦੁਨੀਆ ਖੁੱਲ ਗਈ। ਹੈਲਨ ਦੀ ਜ਼ਿੰਦਗੀ ਹੁਣ ਜ਼ਿਆਦਾ ਖੁਸ਼ਗਵਾਰ ਹੋ ਗਈ, ਪਰ ਹਾਲੇ ਵੀ ਉਹ ਗੁੱਸੇ ਵਾਲੀ ਰਹੀ। ਹੈਲਨ ਜਦੋਂ ਬਦਮਜ਼ਾਜ ਹੋ ਜਾਂਦੀ, ਉਸ ਨੇ ਆਪਣੇ ਵਾਸਤੇ ਇੱਕ ਨਾਂ ਰੱਖਿਆ ਹੋਇਆ ਸੀ। ਉਹ ਆਪਣੇ ਆਪ ਨੂੰ ਭੂਤ ਆਖਦੀ। ਪਰ ਉਸ ਦਾ ਗੁੱਸਾ ਹੌਲੀ ਹੌਲੀ ਘਟਦਾ ਗਿਆ। ਹੈਲਨ ਨੂੰ ਹੁਣ ਆਪਣੀ ਨਿੱਕੀ ਭੈਣ ਮੈਲਡਰਡ ਨਾਲ ਖੇਡਣਾ ਚੰਗਾ ਲੱਗਦਾ। ਹੈਲਨ ਦਾ ਦਿਮਾਗ ਸਿੱਖਣ ਨੂੰ ਤੇ ਉਸ ਦਾ ਦਿਲ ਮੁਹੱਬਤ ਕਰਨ ਨੂੰ ਆਜ਼ਾਦ ਸੀ। ਐਨੈਗਨਸ ਨੇ ਐਨੀ ਨੂੰ ਆਖਿਆ ਕਿ ਹੈਲਨ ਬਾਰੇ ਅਖਬਾਰ ਵਿੱਚ ਲਿਖੇ। ਰਾਤਾਂ ਨੂੰ ਜਦੋਂ ਐਨੀ ਲਿਖਣ ਵਾਲੇ ਡੈਸਕ ਸਾਹਮਣੇ ਬੈਠਦੀ, ਹੈਲਨ ਬੜੀ ਖਾਮੋਸ਼ੀ ਨਾਲ ਉਸ ਦੇ ਕੋਲ ਬਹਿ ਜਾਂਦੀ। ਐਨੀ ਪਰਕਨਸ ਦੇ ਨਬੀਨਾ ਬਾਲਾਂ ਨੂੰ ਖਤ ਲਿਖਦੀ। 4 ਮਹੀਨੇ ਪਹਿਲਾਂ ਕੋਈ ਵੀ ਇਸ ਖਾਮੋਸ਼ ਮੰਜ਼ਰ ਬਾਰੇ ਸੋਚ ਵੀ ਨਹੀਂ ਸੀ ਸਕਦਾ। ਐਨੈਗਨਸ ਨੇ ਐਨੀ ਤੇ ਹੈਲਨ ਬਾਰੇ ਕਹਾਣੀਆਂ ਲੋਕਾਂ ਨਾਲ ਸਾਂਝੀਆਂ ਕੀਤਾ। ਬੋਸਟਨ ਅਖਬਾਰਾਂ ਨੇ ਹੋਰ ਵੀ ਅਨੇਕਾਂ ਕਹਾਣੀਆਂ ਉਹਨਾਂ ਬਾਰੇ ਛਾਪੀਆਂ ਤੇ ਹੈਰਾਨ ਕਰ ਦੇਣ ਵਾਲੀ ਬਾਲੜੀ ਦਾ ਲਕਬ ਉਸ ਅਖਬਾਰਾਂ ਰਾਹੀਂ ਹੈਲਨ ਨੂੰ ਦੇ ਦਿੱਤਾ। ਪੜ੍ਹਨ ਵਾਲੇ ਉਸ ਬਾਰੇ ਜ਼ਿਆਦਾ ਤੋਂ ਜ਼ਿਆਦਾ ਜਾਣਨਾ ਚਾਹੁੰਦੇ ਸਨ। ਕਈਆਂ ਨੂੰ ਕਹਾਣੀ ਦੇ ਸੱਚ ਹੋਣ ਬਾਰੇ ਸ਼ੱਕ ਵੀ ਹੋਣ ਲੱਗਾ। ਫਿਰ ਵੀ ਹੈਲਨ ਮਸ਼ਹੂਰ ਹੁੰਦੀ ਜਾ ਰਹੀ ਸੀ। ਸ਼ਮਾਲ ਵਿੱਚ ਵੱਧਦੀ ਸ਼ੋਹਰਤ ਤੋਂ ਬੇਖਬਰ ਐਨੀ ਤੇ ਹੈਲਨ ਆਪਣੇ ਸਬਕ ਯਾਦ ਕਰਦੇ ਰਹੇ। ਕ੍ਰਿਸਮਸ ਆਉਣ ਵਾਲਾ ਵੇਲਾ ਲੰਘ ਗਿਆ। ਇਹ ਪਹਿਲੀ ਵਾਰੀ ਸੀ ਕਿ ਹੈਲਨ ਨੂੰ ਛੁੱਟੀਆਂ ਸਮਝ ਵਿੱਚ ਆਈਆਂ ਤੇ ਉਹ ਇਹਨਾਂ ਦਾ ਪੂਰਾ ਮਾਣ ਲੈਣਾ ਚਾਹੁੰਦੀ ਸੀ। ਹੈਲਨ ਤੇ ਐਨੀ ਕ੍ਰਿਸਮਸ ਕਹਾਣੀਆਂ ਪੜ੍ਹਦੇ। ਉਹਨਾਂ ਨੇ ਆਪਣੀਆਂ ਕਹਾਣੀਆਂ ਬਣਾਈਆਂ। ਹੈਲਨ ਛੁੱਟੀਆਂ ਦੇ ਮਜ਼ੇ ਵਿੱਚ ਗਵਾਚ ਗਈ। ਉਸ ਨੂੰ ਤੋਹਫੇ ਦੇਣਾ ਤੇ ਤੋਹਫੇ ਬਣਾਉਣਾ ਪਸੰਦ ਸੀ ਤੇ ਫਿਰ ਉਹ ਤੋਹਫੇ ਬਾਰੇ ਜਾਣਨ ਲਈ ਕੁਝ ਇਸ਼ਾਰੇ ਵੀ ਕਰ ਲੈਂਦੀ। ਕੈਲਰ ਪਰਿਵਾਰ ਨੂੰ ਇਹਨਾਂ ਛੁੱਟੀਆਂ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਸੀ ਤੇ ਐਨੀ ਨੂੰ ਵੀ, ਜਿਸ ਨੂੰ ਅਖੀਰ ਇੱਕ ਘਰ ਮਿਲ ਗਿਆ। 1888 ਨੂੰ ਨਵਾਂ ਵਰ੍ਹਾ ਨਵੀਆਂ ਉਮੀਦਾਂ ਨਾਲ ਭਰਿਆ ਹੋਇਆ ਆਇਆ। ਹੈਲਨ 8 ਵਰ੍ਹਿਆਂ ਦੀ ਹੋ ਗਈ, ਪਰ ਇਸ ਤੋਂ ਵੀ ਵੱਧ ਅਹਿਮ ਹੈ ਕਿ ਉਹ ਇਸ ਵਰ੍ਹੇ ਆਪਣਾ ਘਰ ਛੱਡ ਦੇਵੇਗੀ। ਹੈਲਨ ਹੁਣ ਪਰਕਨਸ ਜਾਣਾ ਚਾਹੁੰਦੀ ਹੈ ਤੇ ਐਨੀ ਉਸ ਨੂੰ ਉੱਥੇ ਹੀ ਲਿਜਾਣਾ ਚਾਹੁੰਦੀ ਹੈ। ਹੈਲਨ ਨੂੰ ਉਸ ਟੂਰ ਤੇ ਜਾਣ ਲਈ ਤਿਆਰ ਕਰਨਾ ਸੀ। ਐਨੀ ਤੇ ਹੈਲਨ ਹੋਰ ਮਿਹਨਤ ਨਾਲ ਆਪਣੇ ਸਬਕ ਯਾਦ ਕਰ ਰਹੇ ਸਨ। ਮਿਸਿਸ ਕੈਲਰ ਪਰੇਸ਼ਾਨ ਸੀ ਕਿ ਹੈਲਨ ਉਸ ਨੂੰ ਧਕੇਲ ਰਹੀ ਸੀ। ਹੈਲਨ ਅਕਸਰ ਥੱਕ ਜਾਣ ਲੱਗੀ। ਉਹ ਐਨੀ ਨਾਲ ਗੱਲ ਕਰਦੀ, ਪਰ ਐਨੀ ਆਖਦੀ ਕਿ ਉਸ ਨੂੰ ਢਿੱਲਾ ਨਹੀਂ ਹੋਣ ਦੇਗੀ। ਹੈਲਨ ਆਰਾਮ ਕਰਨਾ ਨਹੀਂ ਸੀ ਚਾਹੁੰਦੀ। ਹਾਲੇ ਸਿੱਖਣ ਵਾਸਤੇ ਬਹੁਤ ਕੁਝ ਪਿਆ। ਮਈ 1888 ਹੈਲਨ ਜਾਣ ਵਾਸਤੇ ਤਿਆਰ ਸੀ, ਪਰ ਇੱਕ ਅਜੀਬ ਗੱਲ ਹੋਈ ਜਿਸ ਨਾਲ ਉਹਨਾਂ ਨੂੰ ਆਪਣਾ ਮਨਸੂਬਾ ਬਦਲਣਾ ਪਿਆ। ਹੈਲਨ ਤੇ ਐਨੀ ਨੂੰ ਸਦਰ ਗਰੂਵਰ ਕਲੀਵਲੈਂਡ ਨੇ ਵਾਈਟ ਹਾਊਸ ਬੁਲਾਇਆ। ਬਹੁਤ ਸਾਰੇ ਲੋਕਾਂ ਦੀ ਤਰ੍ਹਾਂ ਸਦਰ ਵੀ ਹੈਲਨ ਦੇ ਇੰਨਾ ਕੁਝ ਕਰਨ ਤੇ ਹੈਰਾਨ ਰਹਿ ਗਿਆ।
बहुत ज्यादा लोग सोचते ने कि नबीना लोग हमेशा बेसहारा ही रहणगे, कुछ तो यह भी सोचते ने कि वह वेख के सुन नहीं सकते, ਤਾਂ ਉਹ ਜ਼ਹੀਨ ਵੀ ਨਹੀਂ ਹੋ ਸਕਦੇ। ਹੈਲਨ ਨੇ ਸਦਰ ਦੇ ਸਾਹਮਣੇ ਸਾਬਤ ਕਰ ਦਿੱਤਾ ਕਿ ਉਹ ਲੋਕ ਗਲਤ ਨੇ ਤੇ ਗਲਤ ਹੀ ਸੋਚਦੇ ਨੇ। ਡੀਸੀ ਵਾਸ਼ਿੰਗਟਨ ਤੋਂ ਐਨੀ ਤੇ ਹੈਲਨ ਨਾਲ ਰੇਲ ਗੱਡੀ ਤੇ ਬਹਿ ਕੇ ਬੋਸਟਨ ਜਾ ਪੜੇ। ਪਰਕਨਸ ਅਪੜ ਕੇ ਹੈਲਨ ਕੈਲਰ ਇੱਕ ਅਧਖੜ ਉਮਰ ਦੇ ਬੰਦੇ ਲਾਉਰਾ ਬ੍ਰਿਜਮੈਨ ਨਾਲ ਜਾ ਮਿਲੀ। ਇਹ ਮੁਲਾਕਾਤ ਬਹੁਤ ਮਾਯੂਸੀ ਭਰੀ ਹੋਈ। ਲਾਉਰਾ ਨੇ ਸੋਚਿਆ ਕਿ ਹੈਲਨ ਕੈਲਰ ਇੱਕ ਮਾਹੀ ਮੁੰਡੇ ਵਾਂਗੇ। ਹੈਲਨ ਕਾਫੀ ਹੱਦ ਤੱਕ ਇੱਕ ਮਾਈ ਮੁੰਡੇ ਵਾਂਗ ਸੀ। ਉਹ ਫਰਸ਼ ਉੱਤੇ ਬਹਿ ਗਈ। ਲਾਉਰਾ ਨੇ ਇਸ ਗੱਲ ਨੂੰ ਨਾ ਮੰਨਿਆ। ਹੈਲਨ ਜਦੋਂ ਜਾਣ ਲੱਗੀ ਤਾਂ ਉਹਨਾਂ ਨੇ ਚੁੱਕ ਕੇ ਉਸ ਨੂੰ ਚੁੰਮਿਆ ਤੇ ਉਹਦੇ ਪੈਰ ਦੀ ਅੰਗੂਠੇ ਉੱਪਰ ਪੈਰ ਰੱਖ ਦਿੱਤਾ। ਲਾਉਰਾ ਦਰਦ ਨਾਲ ਚੀਕਿਆ। ਹੈਲਨ ਇੱਕ ਭੈੜੀ ਸਕੂਲ ਜਾਣ ਵਾਲੀ ਕੁੜੀ ਵਾਂਗ ਮਹਿਸੂਸ ਕਰਨ ਲੱਗ ਪਈ। ਕੁਝ ਲੋਕ ਸੋਚਦੇ ਸਨ ਕਿ ਹੈਲਨ ਬਹੁਤ ਉੱਚੀ ਹਸਤੀ ਹੈ, ਪਰ ਐਨੀ ਇਸ ਗੱਲ ਨਾਲ ਮੁਤਫਿਕ ਨਹੀਂ ਸੀ। ਉਹਨੂੰ ਪਤਾ ਸੀ ਕਿ ਹੈਲਨ ਦਾ ਜੀਵਨ ਖੁਸ਼ੀਆਂ ਭਰਿਆ ਹੈ। ਐਨੀ ਚਾਹੁੰਦੀ ਸੀ ਕਿ ਹੈਲਨ ਆਪਣੇ ਜੀਵਨ ਨੂੰ ਕਾਬੂ ਵਿੱਚ ਰੱਖੇ ਤੇ ਖਾਮੋਸ਼ੀ ਨਾਲ ਸ਼ੈਵਾਂ ਦੇ ਆਪ ਵਿੱਚ ਹੀ ਕੁਝ ਹੋਰ ਦਾ ਹੋਰ ਹੋਣ ਵਾਸਤੇ ਇੰਤਜ਼ਾਰ ਨਾ ਕਰੇ। ਪਰਕਨਸ ਦੇ ਮੁੱਢ ਨੀਂਹ ਪੱਥਰ ਵੇਲੇ ਹੈਲਨ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਹ ਇੱਕ ਬਹੁਤ ਅਹਿਮ ਵਾਕਿਆ ਸੀ। ਬੋਸਟਨ ਦੇ ਅਖਬਾਰਾਂ ਨੇ ਸਕੂਲਾਂ ਦੇ ਬਾਰੇ ਕਈ ਕਹਾਣੀਆਂ ਲਿਖੀਆਂ ਤੇ ਸਕੂਲ ਵਿੱਚ ਪੜ੍ਹਨ ਵਾਲੇ ਬਾਲਾਂ ਦੇ ਬਾਰੇ ਵੀ ਕਹਾਣੀਆਂ ਲਿਖੀਆਂ। ਜਿਨ੍ਹਾਂ ਨੇ ਇੱਥੋਂ ਪੜ੍ਹਾਈ ਕੀਤੀ ਸੀ, ਉਚੀਚੇ ਤੇ ਅਮੀਰ ਲੋਕ ਇਸ ਵਾਸਤੇ ਕੀਤੀ ਤਕਰੀਬ ਵਿੱਚ ਵੀ ਆਏ। ਮੌਜਿਸ ਦਾ ਗਵਰਨਰ ਵੀ ਉੱਥੇ ਹੀ ਮੌਜੂਦ ਸੀ। ਸ਼ਾਹਜ਼ਿੰਦਿਆਂ ਨੇ ਸਾਗ ਵਜਾਇਆ। 10 ਮੁੰਡਿਆਂ ਨੇ ਵਿਖਾਇਆ ਕਿ ਕਿਵੇਂ ਉਹ ਰਿਆਜ਼ ਕਰ ਸਕਦੇ ਨੇ ਤੇ ਫਿਰ ਹੈਲਨ ਦੀ ਵਾਰੀ। ਹੈਲਨ ਬੜੇ ਸਬਰ ਤਹਮੁਲ ਨਾਲ ਪਲੇਟਫਾਰਮ ਉੱਤੇ ਬੈਠੀ ਆਪਣੀ ਵਾਰੀ ਦਾ ਇੰਤਜ਼ਾਰ ਕਰਨ ਲੱਗੀ। ਇੰਤਜ਼ਾਰ ਦੀਆਂ ਘੜੀਆਂ ਵਿੱਚ ਉਹ ਆਪਣੇ ਹਾਸੇ ਨਾਲ ਚਾਨਣ ਖਿਲਾਰ ਰਹੀ ਸੀ। ਉਹ ਇਕੱਠ ਦੇ ਅੰਦਰ ਦੇ ਜਜ਼ਬੇ ਦੀ ਸ਼ਿੱਦਤ ਤੇ ਤਾਕਤ ਨੂੰ ਜਿਵੇਂ ਮਹਿਸੂਸ ਕਰ ਰਹੀ ਹੋਵੇ। ਹੈਲਨ ਨੇ ਪੰਛੀਆਂ ਪਖੇਰਵਾਂ ਬਾਰੇ ਇੱਕ ਨਜ਼ਮ ਸੁਣਾਈ। ਐਨੀ ਹੈਲਨ ਦੇ ਅੱਖਰਾਂ ਨੂੰ ਸੁਣਨ ਵਾਲੀਆਂ ਤਿਕਰ ਅਪਰਾਂਦੀ ਤੇ ਸੁਣਨ ਵਾਲੇ ਜਿਵੇਂ ਜਾਦੂ ਦੇ ਅਸਰ ਵਿੱਚ ਜਾ ਪੜਦੇ। ਜਦੋਂ ਸਕੂਲ ਗਰਮਾਈ ਛੁੱਟੀਆਂ ਵਾਸਤੇ ਬੰਦ ਹੋਇਆ ਤਾਂ ਹੈਲਨ ਤੇ ਐਨੀ ਕੈਪ ਕਾਰਡ ਨਾਂ ਦੇ ਇਲਾਕੇ ਵਿੱਚ ਆ ਗਏ। ਜੀਵਨ ਵਿੱਚ ਪਹਿਲੀ ਵਾਰੀ ਹੈਲਨ ਨੇ ਸਮੁੰਦਰ ਵਿੱਚ ਤੈਰਨਾ ਸ਼ੁਰੂ ਕੀਤਾ। ਉਹਨਾਂ ਨੂੰ ਲੂਣ ਰਲਿਆ ਠੰਡਾ ਪਾਣੀ ਮੁੱਖ ਤੇ ਲਾਉਣ ਦਾ ਬੜਾ ਸ਼ੌਕ ਸੀ ਤੇ ਉਹ ਇਸ ਨੂੰ ਪਸੰਦ ਵੀ ਕਰਦੇ ਸਨ। ਕੈਪ ਕਾਰਡ ਹੈਲਨ ਵਾਸਤੇ ਮਨਮੋਹਣੀ ਥਾਂ ਸੀ। ਇੱਕ ਦਿਨ ਹੈਲਨ ਤੈਰ ਰਹੀ ਸੀ ਕਿ ਤਾਕਤਵਰ ਲਹਿਰਾਂ ਉਸ ਦੇ ਹੇਠਾਂ ਸਨ। ਉਹ ਉਹਨਾਂ ਨਾਲ ਲੜ ਕੇ ਸਤ੍ਹਾ ਉੱਪਰ ਆਈ। ਜਿਵੇਂ ਜਿਵੇਂ ਉਹ ਯਤਨ ਕਰਦੀ, ਪਾਣੀ ਉਸ ਦੇ ਮੂੰਹ ਅੰਦਰ ਵੜਦਾ ਜਾਂਦਾ। ਲਹਿਰਾਂ ਨੇ ਉਸ ਨੂੰ ਚੁੱਕ ਕੇ ਰੇਤ ਉੱਤੇ ਸੁੱਟਿਆ। ਹੈਲਨ ਉੱਤੇ ਖੌਫ ਨਾਲ ਲੇਟ ਗਈ। ਉਸ ਨੂੰ ਨਹੀਂ ਸੀ ਪਤਾ ਕਿ ਹੁਣ ਕੀ ਹੋਵੇਗਾ। ਐਨੀ ਦੌੜ ਕੇ ਉਸ ਵੱਲ ਗਈ, ਗਲ ਨਾਲ ਲਾਇਆ ਤੇ ਉਸ ਨੂੰ ਤਸੱਲੀ ਦਿੱਤੀ। ਹੈਲਨ ਨੂੰ ਕੁਝ ਹੌਸਲਾ ਮਿਲਿਆ। 2 ਦਿਨ ਬਾਅਦ ਵਿੱਚ ਉਹ ਸਮੁੰਦਰ ਵਿੱਚ ਤੈਰਨ ਲਈ ਦੁਬਾਰਾ ਗਈ। ਹੈਲਨ ਕੋਲ ਸਿਰਫ ਇੱਕ ਸਵਾਲ ਸੀ। ਉਹ ਜਾਣਨਾ ਚਾਹੁੰਦੀ ਸੀ ਕਿ ਇਸ ਸਮੁੰਦਰ ਵਿੱਚ ਕਿਸ ਨੇ ਨਮਕ ਭਰਿਆ। ਐਲਬਾਮਾ ਅਪੜਨ ਤੋਂ ਬਾਅਦ ਸਬਕ ਤੇ ਸਿਖਾਉਣ ਨੇ ਉਹਨਾਂ ਦੇ ਦਿਨ ਮਸਰੂਫ ਕਰ ਦਿੱਤੇ। ਜਿਵੇਂ ਜਿਵੇਂ ਵੇਲਾ ਗੁਜ਼ਰਿਆ, ਐਨੀ ਤੇ ਐਲਬਾਮਾ ਛੱਡਣ ਬਾਰੇ ਸੋਚਿਆ। ਮੁਕਾਮੀ ਲੋਕ ਐਨੀ ਤੇ ਹੈਲਨ ਨੂੰ ਘੂਰ ਰਹੇ ਸਨ। ਐਨੀ ਨੂੰ ਯਕੀਨ ਸੀ ਕਿ ਉਹ ਸ਼ਹਿਰ ਵਿੱਚ ਰਹਿ ਕੇ ਹੋਰ ਜ਼ਿਆਦਾ ਸਿੱਖ ਸਕਦੀ ਹੈ। ਫਿਰ ਐਨੀ ਨੇ ਕੈਲਰ ਪਰਿਵਾਰ ਕੋਲੋਂ ਪਰਕਨਸ ਰਹਿਣ ਦੀ ਇਜਾਜ਼ਤ ਮੰਗੀ। ਉਹ ਆਸਾਨੀ ਨਾਲ ਮੰਨ ਗਏ ਕਿਉਂਕਿ ਉਹ ਸਮਝਦੇ ਸਨ ਕਿ ਹੈਲਨ ਵਾਸਤੇ ਬਹੁਤ ਬਿਹਤਰ ਸਾਬਤ ਹੋਏਗਾ। ਅਕਤੂਬਰ ਵਿੱਚ ਐਨੀ ਤੇ ਹੈਲਨ ਪਰਕਨਸ ਅਪੜ ਗਏ। ਹੈਲਨ ਦਾ ਨਾਂ ਉੱਥੇ ਰਜਿਸਟਰਡ ਨਹੀਂ ਸੀ। ਉਹ ਮਹਿਮਾਨ ਬਣੀ, ਪਰ ਉਸ ਨੂੰ ਸਕੂਲ ਦੇ ਕੰਮ ਵਿੱਚ ਭਾਗ ਦੇ ਦਿੱਤਾ ਗਿਆ। ਉਸ ਨੇ ਜਿਓਗ੍ਰਾਫੀ ਪੜ੍ਹੀ, ਬੋਟਨੀ, ਜ਼ੂਓਲੋਜੀ ਤੇ ਰਿਆਜ਼ੀ ਉਹਦਾ ਘੱਟ ਪਸੰਦੀਦਾ ਮਜ਼ਮੂਨ ਰਿਹਾ। ਹੈਲਨ ਦਾ ਪਰਕਨਸ ਵਿੱਚ ਵੇਲਾ ਬੜੀ ਜਲਦੀ ਲੰਘਿਆ। ਸ਼ਾਇਰੀ ਉਹਦਾ ਜਨੂਨ ਬਣ ਗਈ। ਇੱਕ ਵਾਰ ਹੈਲਨ ਓਲੀਵਰ ਵੈਨ ਹੀਲਹਾ ਦੀ ਮਹਿਮਾਨ ਬਣੀ, ਜੋ ਨਵੇਂ ਇੰਗਲੈਂਡ ਦਾ ਲਿਖਾਰੀ ਸੀ। ਬਾਅਦ ਵਿੱਚ ਉਸ ਨੇ ਉਹਦੀਆਂ ਨਜ਼ਮਾਂ ਪਰਕਨਸ ਦੇ ਨਬੀਨਾ ਬਾਲਾ ਵਾਸਤੇ ਪੜ੍ਹੀਆਂ। ਹੈਲਨ ਨੇ ਉਸ ਨੂੰ ਖਤ ਲਿਖਿਆ। ਉਸ ਨੇ ਹਾਮਸ ਨੂੰ ਦੱਸਿਆ ਕਿ ਉਸ ਨੂੰ ਬਹੁਤ ਅਫਸੋਸ ਸੀ ਕਿ ਉਹਦੇ ਕੋਲ ਨਾ ਖੇਡਣ ਵਾਸਤੇ ਬਾਲ ਨਹੀਂ ਹੈ। ਉਹ ਉਹਦੀਆਂ ਕਿਤਾਬਾਂ ਨਾਲ ਖੁਸ਼ੀ ਮਹਿਸੂਸ ਕਰਦੀ ਹੈ।
ਉਹ ਉਸ ਨੂੰ ਦੱਸ ਗਈ ਕਿ ਉਹ ਕੀ ਸਿੱਖ ਰਹੀ ਹੈ ਤੇ ਇਹ ਵੀ ਦੱਸਿਆ ਕਿ ਕਾਸ਼ ਉਹਦੀ ਨਿੱਕੀ ਭੈਣ ਉਹਦੇ ਨਾਲ ਮਿਲ ਸਕਦੀ। ਹਾਮਸ ਨੂੰ ਉਸ ਦੇ ਖਤ ਪਸੰਦ ਆਏ। ਉਸ ਨੇ ਉਹਨੂੰ ਇੱਕ ਅਹਿਮ ਮੈਗਜ਼ੀਨ ਮਹੀਨਾਵਾਰ ਐਟਲਾਂਟਿਕ ਵਿੱਚ ਛਾਪ ਦਿੱਤਾ। ਇਸ ਇੱਜ਼ਤ ਅਫਜ਼ਾਈ ਤੋਂ ਬਾਅਦ ਹੈਲਨ ਨੇ ਆਪਣੇ ਲਿਖਣ ਦੇ ਫਨ ਨੂੰ ਸੰਜੀਦਗੀ ਨਾਲ ਲੈਣਾ ਸ਼ੁਰੂ ਕਰ ਦਿੱਤਾ। 1890 ਈਸਵੀ ਦੇ ਬਹਾਰ ਦੇ ਮੌਸਮ ਵਿੱਚ ਨਾਰਵੇ ਤੋਂ ਕੈਰੀ ਸੌਫਟ ਲੈਂਜ਼ਨ ਨਾਂ ਦੀ ਇੱਕ ਸੁਲਤਾਨੀ ਪਰਕਨਸ ਵਿੱਚ ਆਈ। ਜਦ ਕਿ ਨਾਰਵੇ ਵਿੱਚ ਉਸ ਨੇ ਇੱਕ ਨਬੀਨਾ ਡੋਰੀ ਕੁੜੀ ਬਾਰੇ ਸੁਣਿਆ ਜੋ ਬੋਲਣਾ ਸਿੱਖ ਚੁੱਕੀ ਹੋਵੇ। ਹੈਲਨ ਨੂੰ ਇਹ ਖਿਆਲ ਫੜ ਲਿਆ। ਬੋਲਣਾ ਸਿੱਖਣਾ ਹੈਲਨ ਦਾ ਖਾਬ ਬਣ ਗਿਆ। ਐਨੀ ਨੇ ਹੈਲਨ ਦੇ ਸਾਹਮਣੇ ਹਕੀਕਤ ਪਸੰਦ ਬਣਨ ਦਾ ਯਤਨ ਕੀਤਾ ਕਿਉਂਕਿ ਉਸ ਨੂੰ ਨਾ ਉਮੀਦ ਨਹੀਂ ਸੀ ਵੇਖਣਾ ਚਾਹੁੰਦੀ। ਜੇ ਇੱਕ ਬੰਦਾ ਲੋਕਾਂ ਦੇ ਚਿਹਰੇ ਨਹੀਂ ਵੇਖ ਸਕਦਾ, ਇਹ ਬਹੁਤ ਮੁਸ਼ਕਿਲ ਹੈ, ਲਗਭਗ ਨਾਮੁਮਕਿਨ ਬੋਲਣਾ ਸਿੱਖਣਾ, ਪਰ ਹੈਲਨ ਹਿੰਮਤ ਨਹੀਂ ਹਾਰੇਗੀ। ਐਨੀ ਹੈਲਨ ਦੀ ਰਾਹ ਵਿੱਚ ਰੁਕਾਵਟ ਨਹੀਂ ਬਣੇਗੀ। ਉਸ ਨੇ ਹੈਲਨ ਵਾਸਤੇ ਇੱਕ ਉਸਤਾਨੀ ਲੱਭ ਲਈ। ਹੈਲਨ ਨੂੰ ਆਪਣੀ ਉਸਤਾਨੀ ਦੇ ਮੂੰਹ ਨੂੰ ਛੂਹਣਾ ਸੀ ਜਦੋਂ ਉਹ ਬੋਲ ਰਹੀ ਹੋਵੇ। ਹੈਲਨ ਨੇ ਸਿੱਖ ਲਿਆ ਕਿ ਕਿਵੇਂ ਜ਼ੁਬਾਨ ਤੇ ਹੋਠਾਂ ਨੂੰ ਲਫ਼ਜ਼ ਬਣਾਉਣ ਵਾਸਤੇ ਵਰਤਿਆ ਜਾਂਦਾ ਹੈ। ਪਹਿਲੇ ਸਬਕ ਤੇ ਮੁਕੰਮ ਸਿੱਖੀ ਹੈਲਨ ਇਹ ਅੱਖਰ ਕਹਿ ਸਕਦੀ ਹੈ IMPQST। ਹੈਲਨ ਦੇ ਜ਼ਿਹਨ ਵਿੱਚ ਤਸਵੀਰ ਸੀ। ਆਪਣੇ ਘਰ ਜਾਵਣ ਤੇ ਆਪਣੇ ਪਰਿਵਾਰ ਨਾਲ ਗੱਲਬਾਤ ਕਰਨ ਦਾ ਵੀ ਤਸੱਵਰ ਸੀ। ਹੈਲਨ ਬਾਕਾਇਦਗੀ ਨਾਲ ਐਨੀ ਦੀ ਮਦਦ ਨਾਲ ਪ੍ਰੈਕਟਿਸ ਕਰਨ ਲੱਗ ਗਈ, ਪਰ ਉਹਦੀ ਆਵਾਜ਼ ਸਾਫ਼ ਨਹੀਂ ਸੀ। ਉਹ ਆਵਾਜ਼ ਸੀ ਜੋ ਉਸ ਨੂੰ ਅਗਲੀ ਜ਼ਿੰਦਗੀ ਵਿੱਚ ਤਕਲੀਫ ਦੇ ਸਾਬਤ ਹੋ ਸਕਦੀ ਹੈ। ਉਸ ਨੇ ਮਹਿਸੂਸ ਕੀਤਾ ਕਿ ਸਾਫ਼ ਨਾ ਬੋਲਣ ਦੀ ਵਜ੍ਹਾ ਤੋਂ ਉਹ ਦੂਜਿਆਂ ਨਾਲੋਂ ਵੱਖ ਹੋ ਜਾਏਗੀ। ਹੁਣ 11 ਵਰ੍ਹਿਆਂ ਦੀ ਹੈਲਨ ਨੇ ਇੱਕ ਕਹਾਣੀ ਲਿਖੀ ਜਿਸ ਦਾ ਸਰਨਾਮਾ ਉਸ ਰੱਖਿਆ ਬਰਫ਼ ਦਾ ਬਾਦਸ਼ਾਹ। ਉਸ ਨੇ ਇਹ ਕਹਾਣੀ ਐਨੇਗਨਸ ਨੂੰ ਉਸ ਦੇ ਜਨਮ ਦਿਹਾੜ ਉੱਤੇ ਤੋਹਫੇ ਵਜੋਂ ਦੇ ਦਿੱਤੀ। ਇਹ ਇੱਕ ਬਹੁਤ ਸੋਹਣੀ ਕਹਾਣੀ ਰੰਗਾਂ ਤੇ ਤਸਵੀਰਾਂ ਨਾਲ ਸਜੀ ਪੁਰਜੀ ਸੀ। ਇਹ ਇੱਕ ਪਰਚੇ ਦਾਨਾ ਵਿੱਚ ਛਪ ਗਈ ਜੋ ਪਰਕਨਸ ਦਾ ਮੈਗਜ਼ੀਨ ਸੀ। ਇਹ ਜਨਵਰੀ 1892 ਦੀ ਗੱਲ ਹੈ। ਲੋਕਾਂ ਨੇ ਇਸ ਅਦਭੁਤ ਨਰਾਲੀ ਕਹਾਣੀ ਦੀ ਤਾਰੀਫ ਕੀਤੀ ਤੇ ਇਸ ਨੂੰ ਚਲਾਇਆ। ਫਿਰ ਹੈਲਨ ਨੇ ਕੋਈ ਕਹਾਣੀ ਨਾ ਲਿਖੀ। ਹੈਲਨ ਦੀ ਕਹਾਣੀ ਨੂੰ ਇੱਕ ਅਖਬਾਰ ਨੇ ਬਰਫ਼ ਦੀਆਂ ਪਰੀਆਂ ਦੀ ਕਹਾਣੀ ਦੇ ਨਾਂ ਨਾਲ ਵੀ ਛਾਪਿਆ। ਹੈਲਨ ਦੀ ਕਹਾਣੀ ਵੀ ਉਹੀ ਸੀ। ਹੈਲਨ ਨੂੰ ਜਿਵੇਂ ਕਿਸੇ ਨੇ ਦਬਾ ਦਿੱਤਾ ਹੋਵੇ। ਹੈਲਨ ਨੇ ਦੱਸਿਆ ਕਿ ਉਸ ਨੇ ਕਦੇ ਵੀ ਇਹ ਕਹਾਣੀ ਨੂੰ ਸੁਣਿਆ ਨਹੀਂ, ਨਾ ਹੀ ਕਿਸੇ ਨੂੰ ਯਾਦ ਸੀ ਕਿ ਉਸ ਨੇ ਕੋਈ ਕਹਾਣੀ ਉਸ ਨੂੰ ਇਸ ਤਰ੍ਹਾਂ ਦੀ ਸੁਣਾਈ ਹੋਵੇ। ਲੇਕਿਨ ਇੱਕ ਕਿਤਾਬ ਕੈਪ ਕਾਰਡ ਵਿੱਚ ਪਈ ਹੋਈ ਸੀ ਜਿੱਥੇ ਐਨੀ ਤੇ ਹੈਲਨ ਠਹਿਰੇ ਸਨ। ਸ਼ਾਇਦ ਹੈਲਨ ਨੇ ਕਹਾਣੀ ਸੁਣੀ ਹੋਵੇ ਤੇ ਫਿਰ ਭੁੱਲ ਗਈ ਹੋਵੇ। ਹੈਲਨ ਟੁੱਟ ਭੱਜ ਗਈ। ਉਹ ਕੋਈ ਚਲਾਕੀ ਨਹੀਂ ਸੀ ਕਰ ਰਹੀ। ਉਹ ਪਰਕਨ ਸਕੂਲ ਆਪਣੇ ਦਫਾ ਵਾਸਤੇ ਗਈ। ਉਹ ਇਕੱਲੀ 8 ਉਸਤਾਦਾਂ ਤੇ ਸਕੂਲ ਅਫਸਰਾਂ ਸਾਹਮਣੇ ਹਾਜ਼ਰ ਹੋਈ। ਅੱਧਾ ਗਰੁੱਪ ਨਬੀਨਾ ਸੀ ਤੇ ਅੱਧਾ ਵੇਖ ਸਕਦਾ। ਇਕੱਲੀ ਖਚਾਖਚ ਭਰੇ ਇੱਕ ਗਰਮ ਕਮਰੇ ਵਿੱਚ ਉਹ ਐਨੀ ਤੋਂ ਬਗੈਰ ਹੈਲਨ ਡਰ ਨਾਲ ਹਿੱਲ ਗਈ। ਇਹ ਇੰਜ ਦਾ ਇੰਜ ਸੀ ਕਿ ਉਹ ਜ਼ਿੰਦਗੀ ਦੇ ਕਿਸੇ ਇਮਤਿਹਾਨ ਵਿੱਚ, ਕਿਸੇ ਬਹੁਤ ਹੀ ਕਠਿਨ ਇਮਤਿਹਾਨ ਵਿੱਚ, ਬਾਅਦ ਵਿੱਚ ਹੈਲਨ ਨੇ ਇਸ ਪਲ ਬਾਰੇ ਲਿਖਿਆ। ਉਹ ਲਿਖਦੇ ਨੇ, ਖੂਨ ਮੇਰੀ ਗਰਦਨ ਵਿੱਚ ਜੰਮ ਗਿਆ ਹੋਵੇ। ਮੈਂ ਬੜੀ ਮੁਸ਼ਕਲ ਨਾਲ ਕੁਝ ਬੋਲ ਸਕਦੀ ਸਾਂ। ਉਸ ਇਕੱਠ ਵਿੱਚੋਂ ਕਿਸੇ ਨੇ ਕੋਈ ਤਰਸ ਨਾ ਖਾਧਾ। ਉਹ ਵਾਰ-ਵਾਰ ਪੁੱਛ ਰਹੇ ਸਨ, ਕਹਾਣੀ ਕਿਸ ਨੇ ਪੜ੍ਹ ਕੇ ਸੁਣਾਈ। ਹੈਲਨ ਉਸ ਸਵਾਲ ਦਾ ਕੋਈ ਜਵਾਬ ਨਾ ਦੇ ਸਕੀ। ਉਸ ਨੂੰ ਕੁਝ ਯਾਦ ਹੀ ਨਹੀਂ ਰਿਹਾ। ਅਖੀਰ ਵਿੱਚ ਗਰੁੱਪ ਦੇ ਕਾਫੀ ਲੋਕਾਂ ਨੇ ਉਸ ਉੱਤੇ ਯਕੀਨ ਕਰ ਲਿਆ। ਐਨੇਗਨਸ ਨੇ ਸੋਚਿਆ ਕਿ ਇਹ ਇੱਕ ਵੱਡੀ ਖੌਫਨਾਕ ਗਲਤੀ ਹੋ ਗਈ। ਉਹਨੇ ਮਹਿਸੂਸ ਕੀਤਾ ਕਿ ਹੁਣ ਉਹ ਹੋਰ ਐਨੀ ਤੇ ਹੈਲਨ ਤੇ ਭਰੋਸਾ ਨਹੀਂ ਕਰੇਗੀ। ਐਨੇਗਨਸ ਨੇ ਨਾਲ ਉਹਨਾਂ ਦੀ ਦੋਸਤੀ ਮੁੱਕੀ। ਹੈਲਨ ਦਾ ਪਰਕਨ ਵਿੱਚ ਵੇਲਾ ਮੁੱਕਿਆ। ਇਸ ਤੋਂ ਵੀ ਭੈੜਾ ਇਹ ਹੋਇਆ ਕਿ ਹੈਲਨ ਨੂੰ ਕਦੇ ਵੀ ਆਪਣੀ ਲਿਖਤ ਬਾਰੇ ਯਕੀਨ ਨਾ ਆਇਆ ਕਿ ਉਹ ਆਪਣੇ ਦਿਲ ਤੇ ਦਿਮਾਗ ਵਿੱਚੋਂ ਉਹੀ ਦੁਹਰਾ ਰਹੀ ਹੈ ਜੋ ਉਹ ਸੁਣ ਚੁੱਕੀ ਸੀ। ਜਦੋਂ ਵੀ ਉਹ ਕਲਮ ਚੁੱਕਦੀ, ਇਹ ਡਰ ਉਸ ਨਾਲ ਆ ਜਾਂਦਾ। ਹੈਲਨ ਤੇ ਐਨੀ ਅਲਬਾਮਾ ਪਰਤ ਆਏ। ਹੈਲਨ ਇਸ ਗਰਮੀ ਦੇ ਮੌਸਮ ਵਿੱਚ ਬਹੁਤੀ ਬਿਮਾਰ ਹੀ ਰਹਿਣ ਲੱਗੀ। ਉਹ ਬਹੁਤਾ ਦੇਰ ਲਿਖਣ ਵਾਸਤੇ ਜਾਗ ਨਹੀਂ ਸੀ ਸਕਦੀ। ਹੈਲਨ ਆਪਣੇ ਆਪ ਨੂੰ ਇਕੱਲੀ ਰੱਖਦੀ, ਪਰ ਜਲਦੀ ਉਸ ਦੀ ਰੂਹ ਤਾਕਤਵਰ ਹੋਣ ਲੱਗੀ। ਹੁਣ ਉਹਨੂੰ ਕੋਈ ਫੈਸਲਾ ਕਰਨਾ ਸੀ ਕਿ ਉਹਦੀ ਪੜ੍ਹਾਈ ਮੁੱਕ ਗਈ ਸੀ ਜਾਂ ਫਿਰ ਉਹ ਕੋਈ ਹੋਰ ਸਕੂਲ ਜਾ ਸਕਦੀ ਸੀ। ਪਰਕਨ ਸਕੂਲ ਦੇ ਦਰਵਾਜ਼ੇ ਉਸ ਉੱਤੇ ਭੇਜ ਦਿੱਤੇ ਗਏ, ਪਰ ਦੂਜਾ ਦਰਵਾਜ਼ਾ ਖੁੱਲ ਗਿਆ। ਐਨੀ ਨੂੰ ਹੋਰ ਨਵੇਂ ਸਕੂਲ ਵਾਸਤੇ ਪਤਾ ਚੱਲਿਆ ਜੋ ਡੋਰਿਆਂ ਵਾਸਤੇ ਸੀ। ਦੋ ਬੰਦੇ ਡਾਕਟਰ ਥਾਮਸ ਹੈਮਸਨ ਤੇ ਜੌਨ ਰਾਈਟ ਨੇ 1894 ਵਿੱਚ ਨਿਊਯਾਰਕ ਸ਼ਹਿਰ ਵਿੱਚ ਇਹ ਸਕੂਲ ਖੋਲ੍ਹਿਆ ਜੋ ਐਨੀ ਨੂੰ ਹੈਲਨ ਵਾਸਤੇ ਬਿਹਤਰ ਜਾਪਿਆ। ਪਰ ਕੈਲਨ ਨੂੰ ਇਸ ਵਾਸਤੇ ਕਿੰਨੇ ਪੈਸੇ ਅਦਾ ਕਰਨੇ ਪੈਣਗੇ? ਹੈਲਨ
ਦੇ ਪਿਓ ਉੱਤੇ ਭੈੜੇ ਹਾਲਾਤ ਦਾ ਪਰਛਾਵਾਂ ਸੀ। ਖਰਚ ਕਰਨ ਲਈ ਪੈਸੇ ਨਹੀਂ ਸਨ। ਖੁਸ਼ਕਿਸਮਤੀ ਨਾਲ ਬਹੁਤ ਸਾਰੇ ਅਮੀਰ ਲੋਕਾਂ ਨਾਲ ਮਿਲ ਚੁੱਕੀ ਸੀ ਹੈਲਨ, ਜਿਵੇਂ ਕਿ ਡਾਕਟਰ ਬੈਲ, ਜੌਨ ਡੀ ਰੌਕਫੈਲਰ ਤੇ ਜੌਨ ਸਪਾਲਡਿੰਗ। ਸਪਾਲਡਿੰਗ ਨੇ ਹੈਲਨ ਦੇ ਸਕੂਲ ਅਖਰਾਜਾਤ ਬਰਦਾਸ਼ਤ ਕਰਨ ਦੀ ਪੇਸ਼ਕਸ਼ ਕੀਤੀ ਤੇ ਫਿਰ ਐਨੀ ਤੇ ਹੈਲਨ ਨਿਊਯਾਰਕ ਲਈ ਤੁਰ ਪਏ। ਉਹ ਸੈਂਟਰਲ ਪਾਰਕ ਦੇ ਕੋਲ ਜਾ ਕੇ ਇੱਕ ਸੋਹਣੇ ਜਿਹੇ ਘਰ ਵਿੱਚ ਜਾ ਵਸੇ। ਰਾਈਟ ਹੈਮਸਨ ਸਕੂਲ ਵਿੱਚ ਉਸਨੇ ਰਿਆਜ਼ੀ ਪੜ੍ਹਿਆ, ਭਾਵੇਂ ਉਸਨੂੰ ਇਹ ਬਹੁਤ ਘੱਟ ਪਸੰਦ ਸੀ। ਅੰਗਰੇਜ਼ੀ ਅਦਬ ਜੋ ਉਸਨੂੰ ਬਹੁਤ ਪਸੰਦ ਆਇਆ, ਅਮਰੀਕਨ ਤਾਰੀਖ, ਫਰਾਂਸੀਸੀ, ਜਰਮਨ। ਉਸਨੇ ਹੋਂਠ ਪੜ੍ਹਨਾ ਤੇ ਤਕਰੀਰ ਕਰਨਾ ਸਿੱਖਿਆ। ਹੈਲਨ ਦੀ ਸ਼ੋਹਰਤ ਹਰ ਥਾਂ ਤੇ ਫੈਲ ਗਈ। ਨਿਊਯਾਰਕ ਟਾਈਮਜ਼ ਅਖਬਾਰ ਦਾ ਇੱਕ ਰਿਪੋਰਟਰ ਉਸ ਦਾ ਇੰਟਰਵਿਊ ਕਰਨ ਆਇਆ। ਉਸਨੇ ਸੋਚਿਆ ਉਹ ਇੱਕ ਖਾਮੋਸ਼ ਤਬੀਅਤ ਤੇ ਸ਼ਰਮੀਲੀ ਕੁੜੀ ਨਾਲ ਮਿਲਣ ਜਾ ਰਿਹਾ ਹੈ, ਪਰ 15 ਵਰ੍ਹਿਆਂ ਦੀ ਹੈਲਨ ਨੇ ਉਸ ਨੂੰ ਹੈਰਾਨ ਕਰ ਛੱਡਿਆ। ਸਾਰੇ ਇੰਟਰਵਿਊ ਵਿੱਚ ਹੈਲਨ ਹੱਸਦੀ ਰਹੀ ਤੇ ਉਸ ਦਾ ਰਵੱਈਆ ਚੰਚਲਪਨ ਨਾਲ ਭਰਿਆ ਰਿਹਾ। ਹੈਲਨ ਤੇ ਉਸ ਦੀ ਸਾਰੀ ਜਮਾਤ ਆਜ਼ਾਦੀ ਦੇ ਮੁਜੱਸਮੇ ਨੂੰ ਵੇਖਣ ਗਈ। ਉਹ ਤਾਂ ਚੜ ਗਈ। ਹੈਲਨ ਵਾਸਤੇ ਉੱਪਰ ਵਾਲੀ ਹਵਾ ਜ਼ਿਆਦਾ ਸਾਫ਼ ਸੀ। ਸਮੁੰਦਰ ਦੀ ਬੂ ਨੇ ਉਸ ਨੂੰ ਕੈਪ ਕਾਰਡ ਦੀ ਯਾਦ ਦਿਵਾ ਦਿੱਤੀ। ਦੂਜੀ ਵਾਰ ਹੈਲਨ ਦੀ ਜਮਾਤ ਇੱਕ ਡੌਗ ਸ਼ੋਅ ਵੇਖਣ ਵਾਸਤੇ ਮੈਡੀਸਨ ਸਕੁਆਇਰ ਗਾਰਡਨ ਗਏ। ਹੈਲਨ ਨੂੰ ਇਹ ਬਹੁਤ ਮਨ ਭਾਉਣਾ ਲੱਗਿਆ ਕਿਉਂਕਿ ਕੁੱਤੇ ਉਸ ਦੇ ਪਸੰਦੀਦਾ ਜਨੌਰ ਸਨ। ਇੱਕ ਸੈਰ ਨੇ ਹੈਲਨ ਨੂੰ ਬਹੁਤ ਮੁਤਾਸਿਰ ਕੀਤਾ। ਐਨੀ ਤੇ ਹੈਲਨ ਮਸ਼ਰਕ ਦੇ ਵੱਲ ਗਏ। ਇਹ ਉਹ ਥਾਂ ਹੈ ਜਿੱਥੇ ਬਹੁਤ ਸਾਰੇ ਮੁਹਾਜਰ ਰਹਿੰਦੇ ਸਨ। ਉਹ ਨਿੱਕੇ ਨਿੱਕੇ ਭੀੜ ਭਰੇ ਘਰਾਂ ਵਿੱਚ ਰਹਿੰਦੇ, ਜਿਨ੍ਹਾਂ ਨੂੰ ਖੋਲੀਆਂ ਆਖਿਆ ਜਾਂਦਾ। ਇੱਕ ਨਿੱਕੇ ਜਿਹੇ ਕਾਲੇ ਹਨੇਰੇ ਵਾਲੇ ਕਮਰੇ ਵਿੱਚ 10 ਲੋਕ ਰਹਿੰਦੇ। ਹੈਲਨ ਗੁਰਬਤ ਨੂੰ ਨਹੀਂ ਸੀ ਵੇਖ ਸਕਦੀ, ਪਰ ਉਹ ਮਹਿਸੂਸ ਤਾਂ ਕਰ ਸਕਦੀ ਸੀ। ਲੋਕਾਂ ਦੇ ਚੀਥੜੇ ਜੋ ਉਹਨਾਂ ਨੇ ਲਿਬਾਸ ਵਜੋਂ ਪਾਏ ਹੋਏ ਸਨ, ਉਹ ਹੈਲਨ ਤੇ ਐਨੀ ਨੂੰ ਗਲੀ ਵਿੱਚ ਲੰਘਦਿਆਂ ਟੱਪਦਿਆਂ ਨਾਲ ਛੂੰਹਦੇ ਸਨ। ਹੈਲਨ ਨੇ ਮਸ਼ੀਨ ਦੇ ਤੇਲ ਦੀ ਬੂ ਸੁੰਘੀ। ਬੂਰਾ, ਗਲੀ ਦੀ ਗੰਦਗੀ ਤੇ ਨਮਕ ਲੱਗੀ ਮੱਛੀ, ਇਹ ਉਹ ਸਭ ਸ਼ਿਆਵਾਂ ਸਨ ਜੋ ਇਹ ਦੱਸ ਸਕਦੀਆਂ ਸਨ ਕਿ ਇੱਥੋਂ ਦੀ ਜ਼ਿੰਦਗੀ ਕਿੰਨੀ ਔਕੜਾਂ ਭਰੀ ਹੈ। ਬਹੁਤ ਜ਼ਿਆਦਾ ਮਸ਼ਹੂਰ ਲੋਕ ਨਿਊਯਾਰਕ ਵਿੱਚ ਰਹਿੰਦੇ ਸਨ। ਇੱਕ ਪਾਰਟੀ ਵਿੱਚ ਹੈਲਨ ਮਾਰਕ ਟਵੇਨ ਨਾਲ ਮਿਲੀ। ਮਾਰਕ ਟਵੇਨ ਉਸ ਵੇਲੇ ਹੈਕਲ ਬੈਰੀ ਫਿਨ ਤੇ ਟਾਮ ਸਾਈਬਰ ਦੀ ਮੁਹਿੰਮਾਤ ਨਾਂ ਦੀ ਇੱਕ ਕਿਤਾਬ ਲਿਖ ਕੇ ਸ਼ੋਹਰਤ ਖੱਟ ਚੁੱਕਿਆ ਸੀ। ਨਵੀਂ ਟਵੇਨ ਤੇ ਹੈਲਨ ਨੇ ਨੂੰ ਹੋਂਠ ਪੜ੍ਹਦਿਆਂ ਵੇਖਿਆ। ਉਹਨਾਂ ਨੇ ਪਾਰਟੀ ਵਿੱਚ ਇਕੱਠਿਆਂ ਗੱਲਬਾਤ ਕੀਤੀ। ਜਦੋਂ ਹੈਲਨ ਜਾਣ ਲੱਗੀ, ਉਸਨੇ ਬਨਫਸ਼ੇ ਦੇ ਫੁੱਲ ਉਹਦੇ ਕੋਟ ਦੇ ਬਟਨ ਤੇ ਸੁਰਾਖ ਵਿੱਚ ਲਾਇਆ। ਇਹ ਦੋਵੇਂ ਹਮੇਸ਼ਾ ਹਮੇਸ਼ਾ ਵਾਸਤੇ ਗੂੜੇ ਮਿੱਤਰ ਬਣ ਗਏ। ਸਕੂਲ ਤੋਂ ਬਾਅਦ ਹੈਲਨ ਨੂੰ ਸੈਂਟਰਲ ਪਾਰਕ ਜਾਣਾ ਚੰਗਾ ਲੱਗਦਾ ਸੀ। ਸਰਦੀਆਂ ਦੇ ਦਿਨ ਵਿੱਚ ਹੈਲਨ ਉੱਥੇ ਬਰਫ਼ ਦੇ ਉੱਤੇ ਚਲਾਉਣ ਵਾਲੀ ਗੱਡੀ ਚਲੀ ਜਾਂਦੀ। ਉਹ ਘੋੜਸਵਾਰੀ ਦੇ ਸਬਕ ਲੈ ਰਹੀ ਹੁੰਦੀ। ਉਹ ਖੂਬਸੂਰਤ ਤੇ ਦਿਲਚਸਪ ਔਰਤ ਬਣਦੀ ਜਾ ਰਹੀ ਸੀ। ਕੈਂਬਰਿਜ ਦਾ ਵੇਲਾ 1900 ਦੇ ਮੁੱਢਲੇ ਦਹਾਕੇ ਵਿੱਚ ਬਹੁਤ ਘੱਟ ਔਰਤਾਂ ਕਾਲਜ ਗਈਆਂ ਤੇ ਫਿਰ ਕਿਸੇ ਨਬੀਨਾ ਡੋਰੀ ਔਰਤ ਨੇ ਕਾਲਜ ਦੀ ਪੜ੍ਹਾਈ ਮੁਕੰਮਲ ਨਾ ਕੀਤੀ। ਪਰ ਹੈਲਨ ਨੇ ਪਹਿਲੀ ਔਰਤ ਬਣਨ ਦਾ ਪੱਕਾ ਇਰਾਦਾ ਕਰ ਲਿਆ ਤੇ ਉਸ ਨੂੰ ਪਤਾ ਸੀ ਕਿ ਉਹ ਕਿੱਥੇ ਪੜ੍ਹਨਾ ਚਾਹੁੰਦੀ ਹੈ। ਰੈਡਕਲਿਫ ਨੇ ਇਹ ਹਾਰਵਰਡ ਯੂਨੀਵਰਸਿਟੀ ਦੀ ਇੱਕ ਸ਼ਾਖ ਸੀ ਜੋ ਕਿ ਬਿਲਕੁਲ ਬੋਸਟਨ ਦੇ ਬਾਹਰ ਸੀ। ਰੈਡਕਲਿਫ ਨੂੰ ਯੂਨਾਈਟਿਡ ਸਟੇਟਸ ਵਿੱਚ ਸਭ ਤੋਂ ਵਧੀਆ ਕਾਲਜ ਮਿਥਿਆ ਜਾਂਦਾ। ਇਸ ਦਾ ਪੜਿਆਰ ਬਣ ਜਾਣਾ ਹੈਲਨ ਵਾਸਤੇ ਇੱਕ ਬਹੁਤ ਵੱਡੀ ਕਾਮਯਾਬੀ ਹੋ ਜਾਣੀ ਸੀ। ਹੈਲਨ ਨੇ ਉਹ ਤਰੀਕਾ ਲੱਭਿਆ ਜਿਸ ਨਾਲ ਉਹ ਰੈਡਕਲਿਫ ਵਿੱਚ ਦਾਖਲਾ ਲੈ ਸਕਦੀ ਸੀ। ਨੌਜਵਾਨ ਕੁੜੀਆਂ ਵਾਸਤੇ ਕੈਂਬਰਿਜ ਸਕੂਲ ਬਣਿਆ ਜੋ ਰੈਡਕਲਿਫ ਵਿੱਚ ਦਾਖਲਾ ਲੈਣ ਗਈ ਉਹਨਾਂ ਪੜਿਆਰਾਂ ਨੂੰ ਤਿਆਰ ਕਰਦਾ ਤੇ ਉਹਨਾਂ ਦੀ ਮਦਦ ਵੀ ਕਰਦਾ। ਐਨੀ ਆਰਥਰ ਗਿਲਮੈਨ ਨੂੰ ਮਿਲਣ ਗਈ ਜੋ ਕੈਂਬਰਿਜ ਸਕੂਲ ਦਾ ਹੈਡ ਸੀ। ਉਸਨੇ ਗਿਲਮੈਨ ਨੂੰ ਇਲਤਜਾ ਕੀਤੀ ਕਿ ਹੈਲਨ ਨੂੰ ਆਪਣੀ ਪੜਿਆਰ ਬਣਾ ਲਵੇ। ਇਸ ਸਵਾਲ ਤੋਂ ਹੈਰਾਨ ਉਸਨੇ ਕਿਹਾ ਕਿ ਇਸ ਬਾਰੇ ਸੋਚੇਗਾ। ਹੈਲਨ ਤੇ ਐਨੀ ਕੋਲ ਸਵਾਏ ਇੰਤਜ਼ਾਰ ਦੇ ਕੋਈ ਚਾਰਾ ਨਹੀਂ ਸੀ। ਉਸ ਦਾ ਜਵਾਬ ਹੈਲਨ ਦਾ ਮੁਸਤਕਬਲ ਤੈਅ ਕਰੇਗਾ। ਇਸ ਦੌਰਾਨ ਹੈਲਨ ਦਾ ਪਿਓ ਵਫਾਤ ਪਾ ਚੁੱਕਿਆ ਸੀ। ਹੈਲਨ ਕਪਤਾਨ ਦੇ ਕਫਨ ਦਫਨ ਵਾਸਤੇ ਘਰ ਜਾਣਾ ਚਾਹੁੰਦੀ, ਪਰ ਉਸ ਦੀ ਮਾਂ ਨੇ ਉਸ ਨੂੰ ਇਜਾਜ਼ਤ ਨਾ ਦਿੱਤੀ। ਇਹ ਗਰਮੀ ਦਾ ਮੌਸਮ ਸੀ ਤੇ ਬਹੁਤ ਸਾਰੀਆਂ ਉਡਣੀ ਬਿਮਾਰੀਆਂ ਜਨੂਬ ਵਿੱਚ ਫੁੱਟ ਗਈਆਂ ਸਨ। ਹੈਲਨ ਦੀ ਮਾਂ ਆਪਣੀ ਧੀ ਦੀ ਸਿਹਤ ਨੂੰ ਖਤਰੇ ਵਿੱਚ ਨਹੀਂ ਸੀ ਪਾ ਸਕਦੀ। ਇਸ ਲਈ ਹੈਲਨ ਮਾਸਚੈਸਟਸ ਵਿੱਚ ਹੀ ਕਪਤਾਨ ਵਾਸਤੇ ਦੁਖੀ ਰਹੀ। ਆਖਿਰਕਾਰ ਫਿਰ ਗਿਲਮੈਨ ਨੇ ਜਵਾਬ ਦਿੱਤਾ। ਹੈਲਨ ਨੂੰ ਕਬੂਲ ਕਰ ਲਿਆ ਗਿਆ। ਪਹਿਲੀ ਵਾਰ ਹੈਲਨ ਨੂੰ ਸਕੂਲ ਜਾਣ ਲਈ ਡਰ ਲੱਗਿਆ। ਦੂਜੀਆਂ ਕੁੜੀਆਂ ਨੂੰ ਕੋਈ ਡਰ ਨਹੀਂ ਸੀ। ਜੇ ਉਹ ਫੇਲ ਹੋ ਗਈ ਤੇ ਕੀ ਹੋਵੇਗਾ। ਪਹਿਲ ਤਾਂ ਹੈਲਨ ਨੂੰ ਐਵੇਂ ਲੱਗਾ ਕਿ ਉਹ ਸਕੂਲ ਦੀ ਇੱਕ ਪੜਿਆਰਨ ਹੈ। ਉਹ ਤੇ ਐਨੀ ਬਾਲਸ ਹਾਊਸ ਵਿੱਚ ਰਹਿੰਦੀਆਂ ਸਨ। ਹੈਲਨ ਨੇ ਦੋਸਤ ਬਣਾਏ। ਕੁਝ ਔਰਤਾਂ ਨੇ ਹੱਥ ਨਾਲ ਅੱਖਰ ਪੱਟੀ ਸਿੱਖ ਲਈ ਤਾਂ ਜੋ ਉਹ ਹੈਲਨ ਨਾਲ ਗੱਲ
ਕਰ ਸਕਣ। ਉਹ ਖੇਡਾਂ ਵਿੱਚ ਉਹਨਾਂ ਨਾਲ ਭਾਗ ਲੈਂਦੀ ਤੇ ਲੰਮੀ ਲੰਮੀ ਸੈਰ ਪੈਦਲ ਕਰਨ ਲਈ ਤੁਰ ਜਾਂਦੀ। ਕੁਝ ਕਿਤਾਬਾਂ ਬ੍ਰੇਲ ਵਿੱਚ ਸੁਣੀਆਂ। ਐਨੀ ਨੂੰ ਉਸ ਵਾਸਤੇ ਸਾਰੀਆਂ ਕਿਤਾਬਾਂ ਪੜ੍ਹਨੀਆਂ ਪੈਂਦੀਆਂ। ਐਨੀ ਨੂੰ ਉਹ ਲਫ਼ਜ਼ ਵੀ ਵੇਖਣੇ ਪੈਂਦੇ ਜੋ ਉਹ ਨਹੀਂ ਸਨ ਜਾਣਦੀ, ਭਾਵੇਂ ਉਹ ਲਫ਼ਜ਼ ਜਰਮਨ ਵਿੱਚ ਹੋਵਨ ਜਾਂ ਫਰਾਂਸੀਸੀ ਵਿੱਚ। ਹੈਲਨ ਨੇ ਦਿਨ ਰਾਤ ਮਿਹਨਤ ਕੀਤੀ। ਹੈਲਨ ਆਪਣੀ ਤਾਲੀਮ 3 ਵਰ੍ਹਿਆਂ ਵਿੱਚ ਪੂਰੀ ਕਰਨਾ ਚਾਹੁੰਦੀ ਸੀ ਕਿ ਉਹ ਇੰਨੀ ਸਖਤ ਮਿਹਨਤ ਕਰ ਸਕੇਗੀ। ਬਹੁਤ ਸਾਰੀਆਂ ਪੜ੍ਹਾਰਾਂ ਕਿਲਮੈਨ ਦੇ ਸਕੂਲ ਵਿੱਚ 5 ਵਰ੍ਹੇ ਗੁਜ਼ਾਰਦੇ ਸਨ। ਪਹਿਲੇ ਦੀ ਤਰ੍ਹਾਂ ਆਦਤ ਵਾਂਗੂ ਜ਼ਿੱਦੀ ਉਸ ਨੇ ਵਾਪਸੀ ਤੋਂ ਇਨਕਾਰ ਕਰ ਦਿੱਤਾ। ਮੁਸ਼ਕਿਲ ਮਿਹਨਤ ਨਾਲ ਉਸ ਨੇ ਪੂਰਾ ਜ਼ੋਰ ਮਾਰਿਆ। ਹੈਲਨ ਬਿਮਾਰ ਰਹਿਣ ਲੱਗੀ। ਉਹਦੀ ਭੈਣ ਮੈਲਡਰਡ ਵੀ ਸਕੂਲ ਜਾਂਦੀ ਸੀ। ਮੈਲਡਰਡ ਨੇ ਵੇਖਿਆ ਕਿ ਹੈਲਨ ਬਿਮਾਰ ਲੱਗਦੀ ਏ ਤੇ ਹਮੇਸ਼ਾ ਥੱਕੀ ਵੀ। ਮਿਸਿਸ ਕੈਲਰ ਨੂੰ ਖਤਰਾ ਲੱਗ ਗਿਆ ਕਿ ਐਨੀ ਉਹਦੀ ਧੀ ਤੋਂ ਇੰਨਾ ਜੋਖਮ ਤੇ ਕਰੜੀ ਮਿਹਨਤ ਕਰਵਾ ਰਹੀ ਹੈ। ਮਿਸਿਸ ਕੈਲਰ ਹੈਲਨ ਦੀਆਂ ਸਹੇਲੀਆਂ ਨਾਲ ਮਿਲੀ ਕਿ ਉਹਨੂੰ ਹੈਲਨ ਨੂੰ ਐਨੀ ਤੋਂ ਦੂਰ ਕਰ ਲੈਣਾ ਚਾਹੀਦਾ ਹੈ। ਗਿਲਮੈਨ ਵੀ ਐਵੇਂ ਸੋਚਦਾ। ਹੈਲਨ ਤੇ ਐਨੀ ਲਗਭਗ 10 ਵਰ੍ਹਿਆਂ ਤੋਂ ਇਕੱਠੇ ਰਹਿ ਰਹੇ ਸਨ। ਜਦੋਂ ਹੈਲਨ ਜਾਂਦੀ, ਐਨੀ ਵੀ ਚਲੀ ਜਾਂਦੀ। ਸ਼ਾਇਦ ਇਹ ਹੀ ਉਹ ਵੇਲਾ ਆ ਗਿਆ ਕਿ ਹੈਲਨ ਨੂੰ ਆਪਣੀ ਉਸਤਾਨੀ ਕੋਲੋਂ ਵਿਛੜਨਾ ਸੀ। ਹੈਲਨ ਆਪਣੀ ਉਸਤਾਨੀ ਨੂੰ ਛੱਡਣਾ ਨਹੀਂ ਸੀ ਚਾਹੁੰਦੀ। ਹੈਲਨ ਨੂੰ ਐਵੇਂ ਲੱਗਾ ਜਿਵੇਂ ਉਸਤਾਨੀ ਤੋਂ ਬਗੈਰ ਰਹਿ ਜਾਵੇਗੀ। ਮਿਸਿਸ ਕੈਲਰ ਲੜਖੜਾ ਗਈ। ਉਸ ਨੂੰ ਯਕੀਨ ਨਹੀਂ ਸੀ ਆਇਆ। ਆਖਿਰ ਮਿਸਿਸ ਕੈਲਰ ਐਨੀ ਦੇ ਨਾਲ ਹੀ ਸੀ। ਹੈਲਨ ਐਨੀ ਦੇ ਨਾਲ ਹੀ ਰਹੇਗੀ। ਹੈਲਨ ਨੂੰ ਗਿਲਮੈਨ ਦੇ ਸਕੂਲੋਂ ਹਟਾ ਲਿਆ ਗਿਆ। ਉਹ ਤੇ ਐਨੀ ਰੈਂਥਮ ਮਾਸਟਰਸ ਰਹਿਣ ਲਈ ਚਲੇ ਗਏ। ਉੱਥੇ ਹੈਲਨ ਇੱਕ ਪ੍ਰਾਈਵੇਟ ਉਸਤਾਦ ਨਾਲ ਕੰਮ ਕਰਦੀ ਪਈ ਸੀ। ਰੈਡ ਕਲਿਫ ਵਿੱਚ ਜਾਵਣ ਤੋਂ ਉਸ ਨੂੰ ਕੋਈ ਇਨਕਾਰ ਨਹੀਂ ਸੀ ਕਰ ਸਕਦਾ। ਜੂਨ 1899 ਵਿੱਚ ਹੈਲਨ ਨੇ ਰੈਡ ਕਲਿਫ ਦੇ ਟੈਸਟ ਦਿੱਤੇ। ਉਹ ਪਹਿਲਾਂ ਹੀ 19 ਵਰ੍ਹਿਆਂ ਦੀ ਹੋ ਚੁੱਕੀ ਸੀ। ਰੈਡ ਕਲਿਫ ਦੇ 9 ਪੜ੍ਹਾਰ ਸਿਰਫ 18 ਵਰ੍ਹੇ ਦੇ ਸਨ। ਹੈਲਨ ਨੂੰ ਫੇਲ ਹੋ ਜਾਣ ਦਾ ਡਰ ਸੀ, ਪਰ ਉਹ ਚੰਗੇ ਨੰਬਰਾਂ ਨਾਲ ਪਾਸ ਹੋ ਗਈ। ਆਖਿਰਕਾਰ 4 ਜੁਲਾਈ 1899 ਨੂੰ ਕਬੂਲੀਅਤ ਦਾ ਖਤ ਆਇਆ। ਹੈਲਨ ਵਾਸਤੇ ਸਿਰਫ ਛੁੱਟੀਆਂ ਹੀ ਰਹਿ ਗਈਆਂ ਸਨ, ਪਰ ਹੈਲਨ ਕੈਲਰ ਦੇ ਹੈਡ ਨੇ ਉਸ ਨੂੰ ਤਜਵੀਜ਼ ਦਿੱਤੀ ਕਿ ਹੈਲਨ ਨੂੰ ਇੱਥੇ ਦਾਖਲਾ ਲੈਣ ਵਾਸਤੇ 1 ਵਰ੍ਹੇ ਇੰਤਜ਼ਾਰ ਕਰਨਾ ਚਾਹੀਦਾ ਹੈ। ਸਤੰਬਰ 1900 ਵਿੱਚ ਹੈਲਨ ਨਵੇਂ ਪੜ੍ਹਾਰ ਦੇ ਤੌਰ ਉੱਤੇ ਰੈਡ ਕਲਿਫ ਵਿੱਚ ਦਾਖਲਾ ਲੈ ਸਕਦੀ ਹੈ। ਜ਼ੇਨ ਦੀ ਹੈਰਾਨਕੁਨ ਧਰਤੀ ਵਿੱਚ ਹੈਲਨ ਨੇ ਆਖਿਆ, ਮੈਨੂੰ ਵੀ ਦੂਜਿਆਂ ਵਾਂਗ ਆਜ਼ਾਦੀ ਦਾ ਅਲਮਬਰਦਾਰ ਹੋਣਾ ਚਾਹੀਦਾ ਹੈ। ਅਖੀਰ ਹੈਲਨ ਦਾ ख्वाब ਸੱਚ ਬਣ ਗਿਆ ਤੇ ਹੈਲਨ ਕੈਲਰਸ ਨੇ ਆਪਣੇ ਕਾਲਜ ਦੇ ਵਰ੍ਹੇ ਲਗਾਉਣਾ ਸ਼ੁਰੂ ਕੀਤੇ। ਕੈਂਬਰਿਜ ਸਕੂਲ ਵਾਂਗ ਹੀ ਔਕੜਾਂ ਭਰਿਆ ਰੈਡ ਕਲਿਫ ਉਸ ਨੂੰ ਨਾਮੁਮਕਿਨ ਲੱਗਿਆ। ਹੁਣ ਬਹੁਤਾ ਵੇਲਾ ਨਹੀਂ ਸੀ ਬਚਿਆ। ਐਨੀ ਹੈਲਨ ਦੇ ਹੱਥਾਂ ਵਿੱਚ ਲੈਕਚਰ ਹਿਜੇ ਤੋੜ ਜੋੜ ਕਰਦੀ। ਐਨੀ ਹੈਲਨ ਵਾਸਤੇ ਦਰਸੀ ਕਿਤਾਬਾਂ ਪੜ੍ਹਦੀ। ਇੰਜ ਲੱਗਾ ਜਿਵੇਂ ਉਹ ਹਵਾ ਚੱਕੀ ਉੱਤੇ ਬੈਠੇ ਹੋਣ। ਆਰਾਮ ਵਾਸਤੇ ਕੋਈ ਵੇਲਾ ਨਹੀਂ ਸੀ, ਜਾਂ ਫਿਰ ਹੈਲਨ ਨੂੰ ਪਿੱਛੇ ਧਕੇਲ ਦਿੱਤਾ ਜਾਣਾ ਸੀ। ਇੰਜ ਉਸ ਦੀ ਪੜ੍ਹਾਈ ਖਤਰੇ ਵਿੱਚ ਪੈ ਜਾਂਦੀ। ਇੱਕ ਹੋਰ ਮਸਲਾ ਇਹ ਹੋਇਆ ਕਿ ਹੈਲਨ ਇਕਲਾਪਾ ਮਹਿਸੂਸ ਕਰਨ ਲੱਗੀ। ਉਹ ਤੇ ਐਨੀ ਕੈਂਪਸ ਦੇ ਇੱਕ ਨਿੱਕੇ ਜਿਹੇ ਘਰ ਵਿੱਚ ਰਹਿੰਦਿਆਂ ਇਹ ਹੈਲਨ ਦੀਆਂ ਕਲਾਸਾਂ ਵਾਲੀਆਂ ਕੁੜੀਆਂ ਦੇ ਕਮਰਿਆਂ ਤੋਂ ਦੂਰ ਸੀ। ਕੁੜੀਆਂ ਦੋਸਤਾਨਾ ਰਵੱਈਆ ਰੱਖਦੀਆਂ ਸਨ, ਪਰ ਬਹੁਤ ਸਾਰੀਆਂ ਨੂੰ ਨਹੀਂ ਸੀ ਪਤਾ ਕਿ ਹੈਲਨ ਦੇ ਇਰਦ ਗਿਰਦ ਕਿਵੇਂ ਦਾ ਰੱਦ ਅਮਲ ਕਰਨਾ ਹੈ। ਦੂਜਿਆਂ ਨੂੰ ਇਹ ਕਰਨਾ ਅਜੀਬ ਲੱਗਦਾ, ਕਿਉਂਕਿ ਹੈਲਨ ਬਹੁਤ ਮਸ਼ਹੂਰ ਹੋ ਚੁੱਕੀ ਸੀ। ਇਸ ਲਈ ਤੇਜ਼ੀ ਨਾਲ ਹੱਥ ਮਿਲਾ ਕੇ ਉਹ ਤਿੱਤਰ ਹੋ ਜਾਂਦੀ। ਹੋਰ ਹੈਲਨ ਹਰ ਵੇਲੇ ਕੰਮਾਂ ਵਿੱਚ ਮਸਰੂਫ ਰਹਿੰਦੀ। ਉਸ ਕੋਲ ਖੇਡਣ, ਸੋਚਣ ਤੇ ਦਿਨ ਵਿੱਚ ख्वाब ਵੇਖਣ ਦਾ ਕੋਈ ਵੇਲਾ ਨਹੀਂ ਸੀ। ਉਹਦੇ ਕੋਲ ਇੱਕ ਪਰਚਾ ਤਿਆਰ ਕਰਨ ਵਾਸਤੇ ਹੁੰਦਾ, ਇੱਕ ਲੈਕਚਰ ਨੂੰ ਯਾਦ ਕਰਨਾ ਹੁੰਦਾ, ਜਾਂ ਫਿਰ ਟੈਸਟ ਦੇਣ ਦੀ ਤਿਆਰੀ ਕਰਨੀ ਹੁੰਦੀ। ਹੈਲਨ ਦੇ ਕਾਲਜ ਦਾ ਪਹਿਲਾ ਸਾਲ ਔਖਿਆਈ ਭਰਿਆ ਤੇ ਇਕਲਾਪੇ ਵਾਲਾ ਰਿਹਾ। ਅਗਲੇ ਵਰ੍ਹੇ ਹੈਲਨ ਨੇ ਮਜ਼ਮੂਨ ਲਿਖਣਾ ਸ਼ੁਰੂ ਕਰ ਦਿੱਤੇ। ਇਹ ਮਜ਼ਮੂਨ ਉਸ ਦੇ ਜੀਵਨ ਬਾਰੇ ਕਹਾਣੀਆਂ ਸਨ। ਸਮਾਣੀ ਸੰਸਾਰ ਮੈਗਜ਼ੀਨ ਦੇ ਇੱਕ ਐਡੀਟਰ ਨੇ ਇਹਨਾਂ ਕਹਾਣੀਆਂ ਬਾਰੇ ਸੁਣਿਆ। ਉਸਨੇ ਹੈਲਨ ਕੋਲੋਂ ਪੁੱਛਿਆ ਕਿ ਉਹ ਮੈਗਜ਼ੀਨ ਵਿੱਚ ਉਹਦੇ ਮਜ਼ਮੂਨ ਵੀ ਛਾਪ ਸਕਦਾ ਹੈ। ਉਸਨੇ ਹੈਲਨ ਨੂੰ $3000 ਦੀ ਪੇਸ਼ਕਸ਼ ਕੀਤੀ। ਹੈਲਨ ਵਾਸਤੇ ਖੁਸ਼ੀ ਭਰੀ ਗੱਲ ਹੋਈ। ਇਹ ਕਾਫੀ ਵੱਡੀ ਰਕਮ ਸੀ। ਹੈਲਨ ਮੰਨ ਗਈ। ਇੰਜ ਉਸਨੇ ਮੇਰੇ ਜੀਵਨ ਦੀ ਕਹਾਣੀ ਉੱਤੇ ਕੰਮ ਸ਼ੁਰੂ ਕੀਤਾ। ਹਰ ਮਹੀਨੇ ਇਹ ਮੈਗਜ਼ੀਨ ਹੈਲਨ ਦੀ ਕਹਾਣੀ ਦਾ ਨਵਾਂ ਬਾਬ ਛਾਪਣ ਲੱਗਾ। ਪਹਿਲਾ ਮਜ਼ਮੂਨ ਬਹੁਤ ਵਧੀਆ ਲੱਗਿਆ, ਲੇਕਿਨ ਹੈਲਨ ਨੇ ਦੂਜਾ ਬਾਬ ਥੋੜੀ ਦੇਰ ਵਿੱਚ ਦਿੱਤਾ। ਕਹਾਣੀ ਕਾਫੀ ਲੰਮੀ ਸੀ। ਹੈਲਨ ਤੇ ਐਨੀ ਦੋਵਾਂ ਨੂੰ ਨਹੀਂ ਸੀ ਆਉਂਦਾ ਕਿ ਕਿਵੇਂ ਐਡਿਟ ਕਰਦੇ। ਉਹ ਹੁਣ ਕੀ ਕਰਨ। ਹੈਲਨ ਦੀਆਂ ਸਹੇਲੀਆਂ ਨੇ ਉਸ ਨੂੰ ਇੱਕ ਆਲਾ ਐਡੀਟਰ ਜੌਨ ਮੈਸੀ ਬਾਰੇ ਦੱਸਿਆ। ਜੌਨ ਨੇ ਆਰਟੀਕਲ ਨੂੰ ਐਡਿਟ ਕਰਨ ਵਾਸਤੇ ਹੈਲਨ ਦੀ ਮਦਦ ਕੀਤੀ। ਮੈਗਜ਼ੀਨ ਇਸ ਮਵਾਦ ਨੂੰ ਪਸੰਦ ਕੀਤਾ ਤੇ ਲੁਕਾਈ ਨੇ ਵੀ।
ਵੇਲੇ ਦੇ ਨਾਲ ਅਗਸਤ ਵਿੱਚ ਅਖੀਰਲਾ ਬਾਬ ਛਾਪ ਦਿੱਤਾ ਗਿਆ। ਉਸ ਵੇਲੇ ਤੱਕ ਪੂਰੀ ਦੁਨੀਆ ਹੈਲਨ ਨੂੰ ਚਾਹਣ ਵਾਲਿਆਂ ਵਿੱਚ ਸ਼ਾਮਲ ਹੋ ਗਈ। ਜੌਨ ਮੈਸੀ ਨੇ ਸੋਚਿਆ ਕਿ ਹੈਲਨ ਦੀਆਂ ਕਹਾਣੀਆਂ ਨੂੰ ਇੱਕ ਕਿਤਾਬੀ ਸ਼ਕਲ ਵਿੱਚ ਛਾਪ ਦਿੱਤਾ ਜਾਵੇ। ਜੌਨ ਨੇ ਹੈਲਨ ਦੇ ਬਾਲਪਨ ਦੇ ਖਤ ਵੀ ਸ਼ਾਮਲ ਕਰ ਦਿੱਤੇ ਕਿ ਕਿਵੇਂ ਐਨੀ ਨੇ ਹੈਲਨ ਨੂੰ ਸਿਖਾਇਆ। ਹੈਲਨ ਦੀ ਕਿਤਾਬ ਮੇਰੇ ਜੀਵਨ ਦੀ ਕਹਾਣੀ ਕਾਮਯਾਬ ਹੋ ਗਈ। ਇਹ ਅੱਜ ਵੀ ਛਾਪੇ ਚੜ ਰਹੀ ਹੈ। ਇਹ 50 ਤੋਂ ਵੱਧ ਜ਼ੁਬਾਨਾਂ ਵਿੱਚ ਛਪ ਚੁੱਕੀ ਹੈ। ਹੁਣ ਹੈਲਨ ਕੋਲ ਲਿਖਾਰਨ ਦੇ ਤੌਰ ਤੇ ਜੀਵਨਾ ਸੀ। ਕੋਈ ਵੀ ਇਹ ਨਹੀਂ ਕਹਿ ਸਕਦਾ ਕਿ ਇਹ ਉਸ ਦੀ ਕਹਾਣੀ ਹੈ। ਇਹ ਸਿਰਫ ਉਹਦੀ ਕਹਾਣੀ ਸੀ। ਜੂਨ 1904 ਵਿੱਚ ਹੈਲਨ ਨੇ ਆਦਰ ਨਾਲ ਰੈਡਕਲਿਫ ਤੋਂ ਗ੍ਰੈਜੂਏਟ ਦੀ ਡਿਗਰੀ ਲਈ। ਪੂਰੀ ਦੁਨੀਆ ਦੇ ਅਖਬਾਰਾਂ ਨੇ ਇਸ ਖਬਰ ਨੂੰ ਮਾਣ ਨਾਲ ਛਾਪਿਆ। ਹੈਲਨ ਉਹ ਕੁਝ ਹਾਸਲ ਕਰ ਚੁੱਕੀ ਸੀ ਜੋ ਕੋਈ ਵੀ ਮਾਜ਼ੂਰ ਇਨਸਾਨ ਪੂਰੀ ਦੁਨੀਆ ਵਿੱਚ ਕਦੇ ਵੀ ਹਾਸਲ ਨਹੀਂ ਸੀ ਕਰ ਸਕਦਾ। ਹੁਣ ਉਹਦੇ ਕੋਲ ਕਾਲਜ ਦੀ ਡਿਗਰੀ ਸੀ, ਪਰ ਉਹਦੇ ਨਾਲ ਕੀ ਕਰਨ ਜਾ ਰਹੀ ਸੀ? ਐਨੀ ਕੋਲ ਵੱਡੇ ਸਵਾਲਾਂ ਬਾਰੇ ਫੈਸਲਾ ਕਰਨਾ ਸੀ। ਉਹ ਤੇ ਜੌਨ ਮੈਸੀ ਆਪਸ ਵਿੱਚ ਮੁਹੱਬਤ ਕਰਨ ਲੱਗ ਗਏ। ਉਹਦੇ ਨਾਲ ਵਿਆਹ ਕਰਨਾ ਚਾਹੁੰਦਾ ਸੀ। ਐਨੀ ਹੈਰਾਨ ਸੀ ਕਿ ਹੈਲਨ ਦਾ ਕੀ ਬਣੇਗਾ, ਕਿ ਉਹ ਹੋਰ ਆਜ਼ਾਦ ਜੀਵਨ ਗੁਜ਼ਾਰ ਸਕੇਗੀ। ਐਨੀ ਜੌਨ ਮੈਸੀ ਨਾਲ ਵਿਆਹ ਕਰਨਾ ਚਾਹੁੰਦੀ ਸੀ ਤੇ ਫਿਰ ਉਹਨਾਂ ਨੇ 1905 ਵਿੱਚ ਵਿਆਹ ਕਰ ਹੀ ਲਿਆ। ਹੈਲਨ ਉਹਨਾਂ ਦੇ ਨਾਲ ਹੀ ਰਹਿਣ ਲੱਗੀ। ਹੈਲਨ ਵਾਸਤੇ ਉਹ ਆਪਣੀ ਜ਼ਿੰਦਗੀ ਵਿੱਚ ਰਹਿੰਦੀ ਸੀ। ਉਸਨੇ ਆਪਣੀ ਦੂਜੀ ਕਿਤਾਬ ਦੁਨੀਆ ਜਿੱਥੇ ਮੈਂ ਰਹਿੰਦੀ ਹਾਂ 1908 ਵਿੱਚ ਛਾਪੀ, ਜਿਸ ਵਿੱਚ ਦੁਨੀਆ ਨੂੰ ਹੈਲਨ ਬਾਰੇ ਦੱਸਿਆ ਗਿਆ। ਇਹਦੇ ਵਿੱਚ ਦੱਸਿਆ ਗਿਆ ਕਿ ਕਿਵੇਂ ਹੈਲਨ ਨੇ ਆਪਣੇ ਚੋਣ, ਸੁੰਘਣ ਤੇ ਚੱਖਣ ਦੀ ਹਿੱਸ ਨੂੰ ਆਪਣੀਆਂ ਦੋ ਫਿਤਰਤ ਵੱਲੋਂ ਵਾਂਝੀ ਕੀਤੀਆਂ ਹਿੱਸਾਂ ਦੀ ਥਾਂ ਵਰਤਿਆ। ਕਿਤਾਬ ਹੈਲਨ ਦੀ ਹੈਰਾਨ ਕਰ ਦੇਣ ਵਾਲੀ ਸੋਚ ਤੇ ਤਖਯਲ ਉੱਤੇ ਵੀ ਚਾਨਣੀ ਪਾਉਂਦੀ ਤੇ ਕਿਵੇਂ ਉਸਨੇ ਆਪਣੀ ਦੁਨੀਆ ਦੀ ਤਸਵੀਰ ਬਣਾਈ, ਇਸ ਬਾਰੇ ਵੀ ਦੱਸਦੀ ਹੈ। ਇਹ ਕਿਤਾਬ ਵੀ ਕਾਫੀ ਜ਼ਿਆਦਾ ਵਿਕਣ ਵਾਲੀ ਕਾਮਯਾਬ ਕਿਤਾਬ ਸਾਬਤ ਹੋਈ, ਪਰ ਹੈਲਨ ਆਪਣਾ ਜੀਵਨ ਆਪਣੇ ਆਪ ਬਲਬੋਤੇ ਤੇ ਜਿਉਣਾ ਚਾਹੁੰਦੀ ਰਹੀ। ਕਿਤਾਬ ਤੋਂ ਮਿਲਣ ਵਾਲੀ ਰਕਮ ਕਾਫੀ ਨਹੀਂ ਸੀ। ਹੈਲਨ ਆਪਣਾ ਗੁਜ਼ਾਰਾ ਕਿਵੇਂ ਕਰਦੀ? ਹੈਲਨ ਨੂੰ ਲੋਕਾਈ ਸਾਹਮਣੇ ਤਕਰੀਰ ਕਰਨ ਲਈ ਕਿਹਾ ਗਿਆ। ਹੈਲਨ ਨੇ ਆਪਣੀ ਪਹਿਲੀ ਤਕਰੀਰ ਮੌਂਟਕਲੇਅਰ, ਨਿਊ ਜਰਸੀ ਵਿੱਚ ਕੀਤੀ। ਐਨੀ ਉਹਦੇ ਨਾਲ ਹੀ ਰਹੀ। ਹਾਲੇ ਤੀਕਰ ਹੈਲਨ ਡਰੀ ਹੋਈ ਰਹਿੰਦੀ ਰਹੀ। ਜੇ ਉਹਨੂੰ ਕੋਈ ਵੀ ਨਾ ਸਮਝਿਆ ਤਾਂ ਹੈਲਨ ਨੇ ਆਪਣੇ ਜੀਵਨ ਬਾਰੇ ਬੋਲਿਆ। ਉਹਦੀ ਆਵਾਜ਼ ਸਾਫ਼ ਨਹੀਂ ਸੀ, ਪਰ ਕਿਸੇ ਨੂੰ ਉਸ ਦੀ ਪਰਵਾਹ ਨਹੀਂ ਸੀ। ਸੁਣਨ ਵਾਲਿਆਂ ਨੇ ਉਸ ਨੂੰ ਪਿਆਰ ਦਿੱਤਾ। ਹੈਲਨ ਨੂੰ ਹੋਰ ਤਕਰੀਰਾਂ ਵਾਸਤੇ ਆਖਿਆ ਗਿਆ। ਇਸ ਲਈ ਹੈਲਨ ਤੇ ਐਨੀ ਲੈਕਚਰ ਟੂਰ ਤੇ ਚਲੇ ਗਏ। ਉਹਨਾਂ ਨੇ 1913 ਵਿੱਚ ਅਮਰੀਕਾ ਅੰਦਰ ਵੱਖੋ-ਵੱਖ ਸ਼ਹਿਰਾਂ ਵਿੱਚ ਸਫ਼ਰ ਕੀਤਾ। ਉਸਨੇ ਆਪਣੀ ਜ਼ਿੰਦਗੀ ਬਾਰੇ ਬੋਲਿਆ, ਆਪਣੇ ਖਿਆਲਾਂ ਬਾਰੇ, ਤੇ ਜੋ ਉਸਨੇ ਕਿਹਾ ਉਸ ਨੂੰ ਉਹਨੇ ਮੁਕੰਮਲ ਕਰ ਲਿਆ। ਐਨੀ ਨੇ ਹੈਲਨ ਨੂੰ ਜਾਣੂ ਕਰਵਾਇਆ ਤੇ ਫਿਰ ਅਖੀਰ ਉੱਪਰ ਉਹ ਵੀ ਬੋਲੀ। ਉਹ ਜਿੱਥੇ ਵੀ ਗਈ ਬੜੀ ਗਰਮਜੋਸ਼ੀ ਤੇ ਤਾਰੀਫਾਂ ਨੇ ਉਸ ਦਾ ਸਿਰ ਟਕਿਆ। ਹੈਲਨ ਸਟੇਜ ਉੱਤੇ ਆਪਣੀ ਐਨੀ ਕਾਮਯਾਬ ਹੋਈ ਕਿ ਲੋਕਾਂ ਨੇ ਉਸ ਦੀ ਜ਼ਿੰਦਗੀ ਤੇ ਖਿਆਲਾਂ ਬਾਰੇ ਫਿਲਮ ਬਣਾਉਣ ਲਈ ਆਖਿਆ। ਹੈਲਨ ਤੇ ਐਨੀ ਹਾਲੀਵੁੱਡ ਗਏ ਤੇ ਖਾਮੋਸ਼ ਫਿਲਮ ਰਿਹਾਈ ਬਣਾਈ। ਐਨੀ ਤੇ ਹੈਲਨ ਨੂੰ ਫਿਲਮ ਤੋਂ ਆਉਣ ਵਾਲੀ ਦੌਲਤ ਦਾ ਖਾਬ ਵੇਖਿਆ। ਉਹਨਾਂ ਨੇ ਸੋਚਿਆ ਕਿ ਉਹ ਇਸ ਦੇ ਨਾਲ ਅਮੀਰ ਤੇ ਮਸ਼ਹੂਰ ਬਣ ਜਾਣਗੇ, ਬਿਲਕੁਲ ਫਿਲਮ ਸਟਾਰ ਵਾਂਗ, ਪਰ ਫਿਲਮ ਕਾਮਯਾਬ ਨਾ ਹੋਈ। ਮਾਯੂਸ ਹੈਲਨ ਤੇ ਐਨੀ ਦੋਵੇਂ ਰੈਂਥਮ ਵਾਪਸ ਆ ਗਏ। ਹੈਲਨ ਉਹਨਾਂ ਕੋਲ ਇੱਕ ਨਵੀਂ ਮੁਸੀਬਤ ਪੈ ਗਈ। ਐਨੀ ਦੀ ਨਜ਼ਰ ਮੁੱਕਦੀ ਜਾਣ ਲੱਗੀ। ਐਨੀ ਆਪਣੀ ਸ਼ਾਦੀ ਦੀ ਨਾਕਾਮੀ ਤੋਂ ਵੀ ਕਾਫੀ ਪਰੇਸ਼ਾਨ ਸੀ। ਉਸ ਨੂੰ ਡਰ ਸੀ ਕਿ ਉਹ ਨਬੀਨਾ ਹੋ ਜਾਵੇਗੀ। ਦੋਵਾਂ ਨੇ ਆਰਾਮ ਕੀਤਾ। ਹੈਲਨ ਨੇ ਬਹੁਤ ਸਾਰੇ ਖਤਾਂ ਦਾ ਜਵਾਬ ਦਿੱਤਾ। ਹੈਲਨ ਬਹੁਤ ਮਸ਼ਹੂਰ ਤੇ ਹੋ ਗਈ, ਪਰ ਉਹ ਅੰਦਰੋਂ ਟੁੱਟ ਗਈ। ਹੈਲਨ ਨੂੰ ਪੈਸਾ ਕਮਾਉਣ ਦਾ ਕੋਈ ਰਾਹ ਨਹੀਂ ਸੀ ਲੱਭ ਰਿਹਾ। ਫਿਰ ਇੱਕ ਪੇਸ਼ਕਸ਼ ਹੋਈ। ਨਿਊਯਾਰਕ ਵਾਟਵੈਲ ਏਜੰਟ ਹੈਲਨ ਨੂੰ ਤੇ ਐਨੀ ਨੂੰ ਮਿਲੇ। ਵਾਟਵੈਲ ਇੱਕ ਸਟੇਜ ਸ਼ੋਅ ਸੀ ਜੋ ਵੱਖ-ਵੱਖ ਐਕਟ ਉੱਤੇ ਸੀਰੀਜ਼ ਕਰਦਾ। ਏਜੰਟਾਂ ਨੇ ਉਹਨਾਂ ਨਾਲ ਗੱਲਬਾਤ ਕੀਤੀ ਕਿ ਇਹ ਦੋਵੇਂ ਔਰਤਾਂ 20 ਮਿੰਟਾਂ ਦਾ ਐਕਟ, ਇੱਕ ਹੈਲਨ ਤੇ ਇੱਕ ਉਹਦੀ ਸਤਾਨੀ ਬਾਰੇ ਐਕਟ ਕਰਨਗੇ। ਐਨੀ ਤੇ ਹੈਲਨ ਦੀਆਂ ਸਹੇਲੀਆਂ ਨੇ ਇਸ ਖਿਆਲ ਨੂੰ ਪਸੰਦ ਨਾ ਕੀਤਾ। ਹੈਲਨ ਦੀ ਮਾਂ ਨੂੰ ਇਹ ਖਿਆਲ ਬਹੁਤ ਮਕਰੂਹ ਲੱਗਾ। ਲੋਕ ਸਿਰਫ ਨਬੀਨਾ ਤੇ ਡੋਰੀ ਔਰਤ ਨੂੰ ਵੇਖਣਾ ਚਾਹੁੰਦੇ ਸਨ, ਪਰ ਹੈਲਨ ਨੂੰ ਕੋਈ ਪਰਵਾਹ ਨਹੀਂ ਸੀ। ਉਸਨੇ ਸੋਚਿਆ ਇਸ ਨਾਲ ਇੱਕ ਮਜ਼ਾ ਆਵੇਗਾ ਤੇ ਹਮੇਸ਼ਾ ਦੀ ਤਰ੍ਹਾਂ ਇੱਕ ਵਾਰ ਫਿਰ ਹੈਲਨ ਨੇ ਕੁਝ ਕਰਨ ਦਾ ਸੋਚ ਲਿਆ ਤੇ ਕੋਈ ਉਸ ਦਾ ਜ਼ੇਨ ਨਹੀਂ ਸੀ ਬਦਲ ਸਕਦਾ। ਪਹਿਲੀ ਪਰਫਾਰਮੈਂਸ 24 ਫਰਵਰੀ 1920 ਨੂੰ ਦਾ ਪੈਲੇਸ ਥੀਏਟਰ ਨਿਊਯਾਰਕ ਸ਼ਹਿਰ ਵਿੱਚ ਹੋਇਆ। ਉਸਤਾਨੀ ਐਕਟ ਦਾ ਮੁੱਢ ਵੱਜਿਆ। ਆਪਣੇ ਆਇਰਿਸ਼ ਲਹਿਜੇ ਵਿੱਚ ਉਸਨੇ ਦੱਸਿਆ ਕਿ ਉਸਨੇ ਪਹਿਲੇ ਕਿਸ ਤਰ੍ਹਾਂ ਹੈਲਨ ਨੂੰ ਸਿਖਾਇਆ। ਮੌਸੀਕੀ ਨੇ ਫਿਰ ਭਰਿਆ ਹੋਇਆ ਥੀਏਟਰ। ਹੈਲਨ ਨੇ ਪਰਦੇ ਪਰਾਂ ਕੀਤੇ ਤੇ ਸਟੇਜ ਉੱਤੇ ਤੁਰ ਪਈ। ਫਿਰ ਉਹਨਾਂ ਨੇ ਮੌਜੇ ਬਾਰੇ ਦੱਸਿਆ, ਉਸ ਦਿਨ ਬਾਰੇ ਦੱਸਿਆ ਜਿਸ ਦਿਨ ਐਨੀ ਨੇ ਲਫ਼ਜ਼ ਪਾਣੀ ਦੇ ਜੋੜ ਕੀਤੇ ਤੇ ਹੈਲਨ ਨੂੰ ਅਹਿਸਾਸ ਹੋਇਆ ਕਿ ਇਸ ਦਾ ਕੀ ਮਤਲਬ ਹੈ।
इस एक्ट के अखीर विच सुनन वाले ने तारीफां दे फुल नछावर कर दिते। हैलन ने उन्हां दे दिल मुकम्मल तौर ते मोह लए। जल्दी हैलन ते एनी सब तो वध पैसे लैण वाले परफॉर्मर्स विचों एक हो गए। उन्होंने $2500 हर हफ्ते कमाना शुरू कर दिते। एनी परेशान होना शुरू हो गई कि जे हैलन स्टेज तो थले डिग गई या फिर कोई गलती हो गई, कुछ भी हो सकता है, पर इंज होया नहीं। इसलिए सुनने वाले उत्थे आंदे सन कि वो हैलन की तारीफ करते सन ते हैलन नूं वाडविले नाल मोह हो गया। उस नूं दूजे परफॉर्मेंस नाल गल करना चंगा लगन लग गया। उस नूं स्टेज के पिछले पासे तो आंदी खुशबू बहुत पसंद सी। हैलन नूं एवं लगता जिवें ऐसे ही परिवार का एक हिस्सा रही है। 1924 विच हैलन ने नवी मुलाजमत शुरू कर दी, जिहड़ी उन्होंने बाकी सारी जिंदगी की। नबीना अफराद वास्ते अमरीकी फाउंडेशन ने हैलन नूं आखिया कि उन्हां वास्ते काम करन। वो होर लोकां नाल मिले, नबीना अफराद नाल गल करे ते चंदा इकट्ठा करे। हैलन ने मुलाजमत कबूल कर ली। उसनूं एवें लग्या कि इस तरह वो हर थां ते नबीना अफराद की मदद कर सकेगी। इस तरह हैलन नबीना अफराद की सफीर बन गए। वो बादशाहां, मलका ते सदरां नाल मिली, एनी ओहदे नाल ही हुंदी। 1925 विच हैलन ने दूजी किताब लिखण वास्ते एक वरे दा वेला लिया। हैलन नूं आखिया गया कि अपनी जिंदगी के ताज़ा तरीन वाकियात लिख के देवे। उसने रेडक्लिफ विच गुजारे अपने वेले नूं मौजू बनाया। नबीना अफराद वास्ते फाउंडेशन ते अपनी जिंदगी के सारे लोकां नूं मौजू बनाया। 1929 विच मंझधार छापे चढ़ी। यह भी कामयाबी नाल बहुत ज्यादा विकन वाली किताब साबित हुई। 1929 का ही वरा थी जदों स्टॉक मार्केट तबाह हो गई, मुआशी मंदी वड्डे पैमाने ते खिलर गई। एनी बीमार रहन लगी, ओदी वेखण दी ताकत विगड़दी जावन लगी। बाद विच वो बिल्कुल ही नबीना हो गई। हैलन का दिल टुट गया। उसने यकीनी तौर पर एवें किया कि उस्तानी की पूरी तरह देखभाल की। एनी की थां ते एक सैकटरी जिसका नाम पॉली थॉमसन सी, उसनूं रख लिया गया। फिर 1936 विच एनी सलमान की वफात हो गई। लगभग 50 वरे तक ओदी उस्तानी हैलन की जीवन का मरकज रही। कि हैलन उसके बगैर रह सकेगी? बहुत ज्यादा लोग सोचन लगे कि हैलन तबाह हो जाएगी, पर इंज ना होया। ओदे दिल विच ओनू पता सी कि उसने अगां जाना है। वो दुनिया तो दूर नहीं सी जा सकती। उस्तानी कदे इंज नहीं सी चाहती। इसलिए हैलन ने पोली की मदद नाल अपना काम जारी रखा। हैलन फाउंडेशन वास्ते बोलती रही। वो सदर फ्रैंकलिन नाल मिली, जिसनूं पोलियो सी। ओदियां लत्तां ते जोड़ जवाब दे गए सन ते वो व्हील चेयर ते तुरदा फिरदा। दोवां ने साबित किया कि लोग शदीद किस्म के वजलपन तो छुटकारा पा सकते हैं ते वड्डियां शैवां नाल मुकाम हासिल कर सकते हैं। हैलन ने नबीना अफराद की मदद वास्ते कानून पास कराने लई काम किया। नबीना अफराद तालीम ते मुलाजमत वास्ते तरबियत हासिल करने लई माली मदद हासिल करन लगे। चंदे दिते जावन लगे तां जो बोलन वालियां किताबां लुकाई दियां लाइब्रेरियां विच रखियां जावन। यह कानून नबीना अफराद नूं आज़ादी नाल जीवन गुजारन लई मददगार साबित होवेगा। 1930 के दहाके विच हैलन ने जापान का सफर किया। जापानी लोगों ने हैलन कैलर बारे जानिया, पर बहुत सारे ने उन्हां बारे कहानियां ते यकीन न किया। जापान विच नबीना अफराद नाल बहुत भैड़ा वर्तारा किया जाता है। वो वाजबी जी तालीम ते सरकारी मदद हासिल करते हैं। हैलन के इस सफर ने सब बदल दिता। यह जानदियां होया कि हैलन कुत्तियां नाल प्यार करती है, जापानी लोगों ने उन्हां नूं एक खूबसूरत अकीता नां दा कुत्ता दिता। यह तोहफा यह दर्शाता है कि हैलन नूं कितना आदर देंदे ने। हैलन फिर अपने देश वापस आ गई। दूजी जगत जंग 1945 ईस्वी के खात्मे तो बाद हैलन ने एक बार फिर पूरी दुनिया का सफर किया। वो नबीना फौजियां नाल मिली। हैलन ने उन्हां नूं जोश ते हिम्मत के नाल उम्मीद दी। हैलन अपनी पूरी बाकी हयाती विच मजदूर लोगों की हमायत विच बोलती रही। वो हर सदर ग्रूवर क्लेवलैंड तो लैके जॉन एफ कैंडी तक नूं मिली। 1955 विच हैलन ने अपनी एक होर किताब टीचर एनी सलमान मैसी छापी। यह उस हस्ती बारे किताब सी जिसने कई तरह नाल हैलन नूं अपना जीवन दान कर दिता होया। ब्रॉडवे उत्ते एक खेड मौजे करन वाली 1959 विच खेलिया। ਇਹਦੇ ਵਿੱਚ ਹੈਲਨ ਤੇ ਉਹਦੀ ਉਸਤਾਨੀ ਦੀ ਕਹਾਣੀ ਸੀ। बाद विच इस ड्रामे ਨੂੰ एक होर मशहूर फिल्म बना दिता गया। हैलन जून 1968 ਨੂੰ वफात पा गई।
ਉਹ ਲਗਭਗ 88 ਵਰਿਆਂ ਦੇ ਸਨ। ਉਹਨਾਂ ਨੇ ਲੱਖਾਂ ਲੋਕਾਂ ਨੂੰ ਮੁਤਾਸਿਰ ਕੀਤਾ ਤੇ ਉਹਨਾਂ ਨੂੰ ਹਿੰਮਤ ਦਿੱਤੀ। ਉਹਨਾਂ ਦੀ ਕਹਾਣੀ ਸਾਨੂੰ ਅੱਜ ਵੀ ਮੁਤਾਸਿਰ ਕਰਦਿਆਂ ਹੋਇਆਂ ਮੁਸਲਸਲ ਜਾਰੀ ਹੈ ਤੇ ਹਮੇਸ਼ਾ ਜਾਰੀ ਰਹੇਗੀ। किताब